ਇਹ ਜੀ ਉਸਮਾਨ ਸਾਹਿਬ ਕੋਲੋਂ ਫੁੱਫਾ ਖਵਾਣਾ ਜੀ। ਨਹੀਂ ਇਦਾਂ ਨਹੀਂ ਯਾਰ, ਰੁੱਗ ਭਰਨਾ ਜਿਵੇਂ ਅਸੀਂ ਕੀਤਾ ਸੀ ਆਪਣੀ ਵਾਰੀ ਤਾਂ ਨਹੀਂ ਯਾਰ ਇੰਨਾ ਠੀਕ ਹੈ ਬਾਬਾ। ਹਾਂ ਠੀਕ ਹੈ ਮੂੰਹ ਪਾ ਸਾਰਾ ਪਾ ਮੂੰਹ ਲੈ ਕੈਮਰਾਮੈਨ ਬਚੀ ਵੇ ਬਸ ਇੱਥੇ ਹੀ ਕਹਿਣਾ ਫੁੱਫਾ ਪੂਰਾ ਜ਼ੋਰ ਕੇ ਫੁੱਫਾ ਤੇਰੇ ਫੁੱਫੇ ਦੀ ਤੇਰੇ ਦੀ ਮੇਰਾ ਸਾਫਾ ਦੇ ਇਹਦੇ ਕੋ ਨਾ ਹੀ ਘਵਾਉਂਦੇ ਤੇ ਕੋ ਲੈ ਜਾ ਪਰ ਫੁੱਫਾ ਬਣਾ ਫੁੱਫਾ। अस्सलाम वालेकुम। ਸਿਆਣੇ ਕਹਿੰਦੇ ਵੀ ਅੰਨੀ ਨੂੰ ਸੁਰਮੇ ਦਾ ਚਾਹ ਵੀ ਕਿੱਦਾਂ। ਮੈਂ ਹੁਣ ਇੱਥੇ ਸੱਥ ਲੱਗੀ ਆ, ਰਾਤ ਦਾ ਟਾਈਮ ਆ। ਮੈਂ ਇੱਕ ਗੱਲ ਲੱਗਿਆ ਪੁੱਛਣ ਸਾਰਿਆਂ ਕੋਲੋਂ ਵੀ ਅਮਾਨੋ ਮਾਨੀ ਦੱਸਣੀ ਹੈ ਵੀ ਕਿਹੜਾ ਬੰਦਾ ਜਿਹਨੇ ਭੁੱਗਾ ਖਾਦਾ ਜਾਂ ਭੁੱਗੇ ਦਾ ਪਤਾ। ਜਿਹਨੂੰ ਪਤਾ ਨਾ ਉਹ ਬੰਦਾ ਹੱਥ ਖੜਾ ਕਰੇ, ਜਿਹਨੇ ਭੁੱਗਾ ਖਾਦਾ ਭੁੱਗੇ ਦਾ ਪਤਾ ਹੋਵੇ। ਹੈ ਹਾਂ ਉਹਨੂੰ ਤਾਂ ਪੁੱਛਦਾ ਤੇ ਤੁਹਾਨੂੰ ਪਤਾ। ਅੱਛਾ ਜ਼ਾਹਦ ਦਾ ਖੜਾ ਹੈ। ਚਲੋ ਜ਼ਾਹਦ ਨੂੰ ਪਹਿਲਾਂ ਪੁੱਛਦੇ। ਹਾਂਜੀ ਭੁੱਗਾ ਕੀ ਹੁੰਦਾ? ਇਹ ਭੁੱਗਾ ਜਿਹੜਾ ਹੁੰਦਾ ਇਹ ਦਾਣਿਆਂ ਦਾ ਬਣਦਾ ਜੀ। ਕਿਵੇਂ ਬਣਦਾ ਪਤਾ ਨਹੀਂ, ਰਗੜ ਰੁਗੜ ਕੇ ਬਣਦਾ। ਇਹਦਾ ਫੰਕਸ਼ਨ ਮੈਂ ਦੱਸ ਦਿੰਦਾ। ਅਸੀਂ ਤਾਂ ਕਿਉਂਕਿ ਖਾਣ ਵਾਲੇ ਸੀ, ਅਸੀਂ ਬਣਾਉਣ ਵਾਲੇ ਹੈ ਨਹੀਂ ਸੀ। ਹਾਂ ਇਹ ਜਦੋਂ ਖਾਈਦਾ ਸੀ ਨਾ ਤੇ ਮੂੰਹ 'ਚ ਲੈ ਗਿਆ ਤੇ ਫੁੱਫਾ ਕਹੀਦਾ ਸੀ। ਕੀ ਵਿੱਚ ਕੀ ਸੀ ਇਹਦੇ? ਇਹਦੇ ਦਾਣੇ ਰਗੜੇ ਹੋਏ ਦਾਣੇ ਹੁੰਦੇ ਆ ਤੇ ਗੁੜ ਵਗੈਰਾ ਦਾ ਮਿਕਸ ਕਰਕੇ ਮੇਰੇ ਖਿਆਲ ਬਣਦਾ ਭੁੱਗਾ। ਕੋਈ ਇਸ ਤਰ੍ਹਾਂ ਦੀ ਕੋਈ ਚੀਜ਼ ਹੁੰਦੀ ਅੱਛਾ ਜਿਹੜੀ ਮੈਨੂੰ ਯਾਦ ਆ। ਠੀਕ ਹੈ। ਹਾਂ ਬਈ ਤੂੰ ਦੱਸ। ਇਹ ਜਿਵੇਂ ਮਕਈ ਦੇ ਦਾਣੇ ਹੋ ਗਏ, ਕਣਕ ਦੇ ਦਾਣੇ ਆ, ਇਹ ਸਾਰਾ ਕੁਝ ਉਬਾਲ ਕੇ ਨਮਕ ਮਿਰਚ ਪਾ ਕੇ ਉਹ ਇਹਨੂੰ ਮੇਰੇ ਹਾਲ ਕੀ ਬੱਕੜੀਆਂ ਕਹਿੰਦੇ ਕੀ ਕਹਿੰਦੇ ਆ? ਨਹੀਂ ਇਹ ਉਹ ਭੁੱਗਾ ਨਹੀਂ ਉਹ ਭੁੱਗਾ। ਹਾਂ ਇਹ ਦਾਣੇ ਰਗੜ ਕੇ ਮਿਕਸ ਕਰਕੇ ਮਿੱਠੇ ਨਾਲ। ਅੱਛਾ ਮੱਕੀ ਦੇ ਦਾਣੇ ਭੁੰਨਣੇ ਪਹਿਲਾਂ, ਅੱਛਾ ਉਹਨਾਂ 'ਚ ਫਿਰ ਮਿੱਠਾ ਮਿਕਸ ਕਰਕੇ ਖਾਣਾ। ਅੱਛਾ ਇਹ ਭੁੱਗਾ। ਇਹ ਭੁੱਗਾ। ਅੱਛਾ ਖਲੋ ਜੀ। ਹਾਂਜੀ ਹਾਂਜੀ ਦੱਸੋ ਜੀ। ਆਮਰ ਕੋ ਆ ਗਏ ਜੀ। ਆਮਰ ਭੁੱਗਾ ਬਹਿ ਕੇ ਦੱਸ ਦੇ। ਅੱਛਾ ਜੀ ਭੁੱਗਾ ਜੀ ਪਹਿਲੇ ਇਹਦੇ ਚ ਪੈਣਾ ਜੀ ਘਿਓ। ਅੱਛਾ ਕਿੱਧਰ ਗਿਆ? ਅੱਛਾ ਜੀ। ਹਾਂਜੀ ਉਸ ਤੋਂ ਬਾਅਦ ਇਹ ਸੂਜੀ ਨੂੰ ਵਿੱਚ ਭੁੰਨਣਾ ਘਿਓ ਦੇ। ਅੱਛਾ ਉਸ ਤੋਂ ਬਾਅਦ ਇਹਦੇ ਚ ਚੀਨੀ ਪੈਣੀ ਜੀ। ਅੱਛਾ ਜੀ ਫਿਰ ਤੁਸੀਂ ਮਕਈ ਵੀ ਮਤਲਬ ਪਾ ਸਕਨੇ ਵਿੱਚ, ਖੋਪਾ ਬਦਾਮ ਵਗੈਰਾ ਵਿੱਚ ਪਾ ਸਕਨੇ। ਅੱਛਾ ਉਹਨੂੰ ਜਦੋਂ ਪੱਕ ਕੇ ਪੂਰਾ ਪਾਣੀ ਵਗੈਰਾ ਨਹੀਂ ਪਾਉਣਾ ਉਹਦੇ ਚ। ਅੱਛਾ ਪਾਣੀ ਪਾਤਾ ਤੇ ਹਲਵਾ ਬਣ ਜਾਣਾ। ਠੀਕ ਹੈ। ਤੇ ਉਹਦਾ ਜਦੋਂ ਆਪਣਾ ਸੂਜੀ ਜੀ ਭੁੰਨੀ ਜਾਣੀ ਨਾ, ਲਾਲ ਹੋ ਜਾਣੀ, ਹਾਂ ਤੇ ਉਹਨੂੰ ਭੁੱਗਾ ਕਹਿੰਦੇ ਨੇ। ਲਾ ਤਾੜੀ ਬਈ ਤਾੜੀ ਲਾ ਬਈ ਤਾੜੀ। ਇਹ ਭੁੱਗਾ ਹੋ ਗਿਆ। ਅੱਛਾ ਹਾਂਜੀ ਇਹ ਭੁੱਗਾ। ਅੱਛਾ ਹੁਣ ਮਾਸਟਰ ਤੋਂ ਪੁੱਛਦੇ ਹਾਂ। ਹਾਂਜੀ ਮਾਸਟਰ ਜੀ। ਨਹੀਂ ਸਾਨੂੰ ਨਹੀਂ ਬੋਲਣਾ ਆਉਂਦਾ ਇੱਧਰ ਬਾਈ। ਨਹੀਂ ਤੂੰ ਮੈਨੂੰ ਸਿਰਫ ਇਹ ਦੱਸ ਦੇ ਜਿਹੜਾ ਭੁੱਗੇ ਦੀ ਗੱਲ ਕਰਦਾ ਸੀ ਅਨੁਮਾਨ ਨੇ ਕੀਤੀ ਆ। ਇਹ ਦੱਸ। ਮੱਕੀ ਦੇ ਦਾਣੇ ਹਾਂ ਹਾਂ ਜੀ ਮੱਕੀ ਦੇ ਦਾਣੇ ਭੁੰਨ ਕੇ ਉਸ ਤੋਂ ਬਾਅਦ ਉਹਨਾਂ ਨੂੰ ਤੁਸੀਂ ਮਤਲਬ ਕੁੰਡੀ 'ਚ ਕੁੱਟ ਲਓ। ਅੱਛਾ ਉਹਦੇ ਵਿੱਚ ਮਿੱਠਾ ਰਲਾਓ ਜਿਹੜਾ ਲਾ ਤਾੜੀ। ਦੁਬਾਰਾ ਦੱਸੀ। ਮੱਕੀ ਦੇ ਦਾਣੇ ਭਾਈ ਜਿਹੜੇ ਲੈ ਕੇ ਨਾ ਤੁਸੀਂ ਭੁੰਨ ਕੇ ਉਹਨਾਂ ਨੂੰ ਕੁੰਡੀ 'ਚ ਕੁੱਟਣਾ। ਕੁੱਟ ਕੇ ਉਸ ਤੋਂ ਬਾਅਦ ਉਹਦੇ 'ਚ ਮਿੱਠਾ ਰਲਾਣਾ। ਅੱਛਾ ਜੋ ਵੀ ਰਲਾ ਲਓ, ਚੀਨੀ ਰਲਾ ਲਓ, ਗੁੜ ਰਲਾ ਲਓ, ਸ਼ੱਕਰ ਰਲਾ ਲਾ, ਹਾਂ ਮਿੱਠਾ ਰਲਾਣਾ ਉਹਦੇ, ਫਿਰ ਉਹਨੇ ਬਣਨਾ। ਅੱਛਾ ਹੁਣ ਤੂੰ ਦੱਸ। ਨਹੀਂ ਜਿੰਨਾ ਕੁ ਪਤਾ ਉਹਨਾਂ ਦਾ। ਮੈਨੂੰ ਇੰਨਾ ਕਿ ਜਿਹੜਾ ਮਾਸਟਰ ਪਤਾ ਇੰਨਾ ਕਿ ਮੈਨੂੰ ਪਤਾ। ਹਾਂ ਇਹ ਜੀ ਸਾਰਿਆਂ ਤੋਂ ਸਹੀ ਦੱਸਿਆ। ਦੋ ਭੁੱਗੇ ਆ, ਦੋ ਸ਼ਵਾਂ ਨੂੰ ਭੁੱਗੇ ਕਹਿੰਦੇ। ਇੱਕ ਜਿਹੜਾ ਆਮਰ ਨੇ ਦੱਸਿਆ ਬਗੈਰ ਵਿੱਚ ਪਾਣੀ ਪਾਣ ਤੋਂ ਜਿਹੜਾ ਹਲਵਾ ਬਣਦਾ ਉਹਨੂੰ ਭੁੱਗਾ ਸਾਦੇ ਸੀ। ਤੇ ਜਿਹੜਾ ਅਸਲ ਭੁੱਗਾ ਜਿਹਦੀ ਆ ਗੱਲ ਕਰਦਾ ਮਾਸਟਰ ਨੇ ਕੀਤੀ ਹੈ ਬਈ ਉਹ ਦਾਣੇ ਮੱਕੀ ਦੇ ਸਾਰੇ ਗੱਲ ਕਰੀ ਜਾਂਦੇ ਮੱਕੀ ਦੇ ਦਾਣਿਆਂ ਦੀ, ਪਰ ਇਹ ਮੱਕੀ ਦੇ ਦਾਣਿਆਂ ਤੋਂ ਵੱਖਰਾ ਵੀ ਬਣਦਾ। ਇਹ ਤਿਲ ਭੁੰਨ ਕੇ ਕੁੱਟਦੇ ਹੁੰਦੇ ਸੀਗੇ ਤੇ ਮੱਕੀ ਦੇ ਦਾਣੇ ਹੁੰਦੇ ਸੀ। ਨਹੀਂ ਕਣਕ ਦੇ ਨਹੀਂ ਸੀ। ਛੋਲੇ ਹਾਂ ਛੋਲਿਆਂ ਨੂੰ ਵੀ ਭੁੰਨ ਕੇ ਬਣਦਾ ਸੀ। ਛੋਲੇ ਭੁੰਨ ਕੇ ਵੀ ਭੁੱਗਾ ਬਣਦਾ ਸੀ। ਤੇ ਉਹ ਗੱਲ ਜ਼ਾਹਦ ਨੇ ਠੀਕ ਕਰੀ ਸੀ ਵੀ ਉਹਦਾ ਪੱਕੀ ਨਿਸ਼ਾਨੀ ਇਹੀ ਸੀ ਵੀ ਉਹ ਵੀ ਉਹ ਜਿਸ ਟਾਈਮ ਮਿੱਠਾ ਰਲਾ ਕੇ ਨਾ ਤੇ ਉਹ ਫੱਕਾ ਮਾਰਦੇ ਸੀ ਤੇ ਉਹਨੂੰ ਕਹਿੰਦੇ ਸੀ ਕਿ ਹੁਣ ਕਿਆ ਫੁੱਫਾ। ਉਹ ਜਦੋਂ ਫੁੱਫਾ ਕਹਿੰਦਾ ਸੀ ਨਾ ਤੇ ਉਹ ਭੁੱਗਾ ਸਾਰਾ ਬਾਹਰ ਆ ਜਾਂਦਾ, ਅਗਲੇ ਦਾ ਮੂੰਹ ਸਾਰਾ ਭਰ ਦਿੰਦੇ। ਤੇ ਅੱਜ ਅਸੀਂ ਤੁਹਾਨੂੰ ਖਵਾਵਾਂਗੇ ਭੁੱਗਾ ਇਦਾਂ ਲੱਗਿਆ ਸੀ ਕਰਨ ਵੀ ਅਸੀਂ ਤੁਹਾਨੂੰ ਦੋਹੇ ਭੁੱਗੇ ਲੱਗਿਆ ਖਿਲਾਣ। ਅੱਛਾ ਹਾਂ ਅੱਗ ਦਿਖਾਓ ਜੀ। ਅੱਗ ਮੁੰਡਿਆਂ ਨੇ ਬਾਲ ਲਈ ਆ, ਵੱਖਰੇ ਚੁੱਲ੍ਹੇ ਤੇ ਵੱਖਰੀਆਂ ਰਸੋਈਆਂ ਹੋ ਗਈਆਂ। ਸੂਜੀ ਵਾਲਾ ਵੀ ਤੇ ਮੱਕੀ ਵਾਲਾ ਵੀ। ਹਾਂ ਸੂਜੀ ਵਾਲਾ ਵੀ ਤੇ ਮੱਕੀ ਵਾਲਾ ਵੀ ਦੋਵੇਂ ਭੁੱਗੇ ਤੁਹਾਡੇ ਸਾਹਮਣੇ ਬਣਨਗੇ।
ਹਾਂ ਜਿਵੇਂ ਘਰਾਂ 'ਚ ਲੜ ਕੇ ਚੁੱਲ੍ਹੇ ਲਿਆਦਾ ਹੁੰਦੇ ਇਦਾਂ ਇਹਨਾਂ ਨੇ ਚੁੱਲ੍ਹੇ ਵੱਖਰੇ ਕਰ ਲਏ ਆ ਤੇ ਤੁਹਾਨੂੰ ਅੱਜ ਦੋਵੇਂ ਭੁੱਗੇ ਖਿਲਾਵਾਂਗੇ ਫਰਮੈਸ਼ੀ ਕਲਾਮ ਜੀ ਉਹ ਸੁਣਾਓ ਸਾਨੂੰ जलवा दिखा के यार ने जलवा दिखा के यार ने दीवाना कर दिया 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 खुद शम्मा बन गए हमें खुद शम्मा बन गए हमें परवाना कर दिया खुद शम्मा बन गए हमें परवाना कर दिया जलवा दिखा के यार ने दीवाना कर दिया अल्लाह तुम्हारा और भी रुतबा करे बुलंद अल्लाह तुम्हारा और भी रुतबा करे बुलंद लाखों गदा को आपने लाखों गदा को आपने शाहाना कर दिया लाखों गदा को आपने शाहाना कर दिया जलवा दिखा के यार ने दीवाना कर दिया जलवा दिखा के यार ने दीवाना कर दिया खुद शम्मा बन गए हमें खुद शम्मा बन गए हमें परवाना कर दिया खुद शम्मा बन गए हमें परवाना कर दिया क्या मांगते हो मुझसे मेरे पास कुछ नहीं क्या मांगते हो मुझसे मेरे पास कुछ नहीं एक दिल था वो भी यार को एक दिल था वो भी यार को नजराना कर दिया एक दिल था वो भी यार को नजराना कर दिया एक दिल था वो भी यार को नजराना कर दिया जलवा दिखा के यार ने दीवाना कर दिया ਵਾਹ ਵਾਹ ਕੀ ਬਾਤ ਹੈ ਕੀ ਬਾਤ ਲਓ ਜੀ ਕੜਾਈਆਂ ਚੜ ਗਈਆਂ ਅੱਜ ਤੁਹਾਨੂੰ ਅਸੀਂ ਪੁਰਾਣੀ ਦਾਸਤਾਨ ਪਿਛੋਕੜ ਕਈ ਸਾਲ ਪਿਛਾਂ ਲੈ ਕੇ ਜਾਣਾ ਜਿੱਦਾਂ ਅਸੀਂ ਤੁਹਾਨੂੰ ਮਾਲਪੁੜੇ ਦੇ ਵਿੱਚ ਲੈ ਗਏ ਸੀ ਨਾ ਕੋਈ 40-50 ਸਾਲ ਪਿਛਾਂ ਬੰਦਿਆਂ ਨੇ ਥੱਲੇ ਆ ਕੇ ਲਿਖਿਆ ਵੀ ਆ ਉਹਨਾਂ ਨੇ ਦੱਸਿਆ ਤੂੰ ਸਾਨੂੰ 40-50 ਸਾਲ ਪਿਛਾਂ ਲੈ ਗਿਆ ਤੇ ਇਦਾਂ ਹੀ ਅੱਜ ਫਿਰ ਤੁਹਾਨੂੰ ਪਿਛਾਂ ਲੈ ਕੇ ਜਾਵਾਂਗੇ ਉਸਤਾਦ ਜੀ ਤੁਹਾਡੇ ਤਾਂ ਜਿੰਨ ਨਹੀਂ ਕੱਢ ਜਾਣਗੇ ਧੂਆਂ ਸਾਰਾ ਤੁਹਾਡੇ ਤਿਆਰ ਆ ਕਾਫੀ ਦਿਨਾਂ ਤੋਂ ਸਤਾ ਰਹੇ ਸੀ ਅੱਛਾ ਚਲੋ ਨਹੀਂ ਹੁਣੇ ਅੱਗ ਬਲ ਜਾਣੀ ਧੂਆਂ ਮੁੱਕ ਜਾਣਾ ਹਾਂਜੀ ਤੇ ਉਧਰ ਦਿਖਾਓ ਪਾਇਆ ਘਿਓ ਸ਼ੋ ਕੋਈ ਨਹੀਂ ਵਿੱਚ ਅੱਛਾ ਘਿਓ ਪੈ ਗਿਆ ਵਿੱਚ ਆਮਰ ਲੈ ਜੀ ਘਿਓ ਤੱਤਾ ਹੋ ਰਿਹਾ ਘਿਓ ਪਾ ਲਿਆ ਹਾਂ ਘਿਓ ਤੱਤਾ ਹੋ ਰਿਹਾ ਅੱਛਾ ਕਦੀ ਅੱਗੇ ਤੂੰ ਹੱਥਾਂ ਨਾਲ ਬਣਾਇਆ ਤੂੰ ਇੱਥੇ ਲਾਈ ਆ ਸਪੀਕਰ ਆਪਦੇ ਹੱਥਾਂ ਨਾਲ ਮੈਂ ਕਿਹਾ ਅੱਗੇ ਕਦੀ ਬਣਾਇਆ ਆਪਦੇ ਹੱਥਾਂ ਨਾਲ ਤਾਂ ਜੀ ਨਹੀਂ ਬਣਾਇਆ ਬਾਕੀ ਇਹ ਕਿ ਬਣਦਾ ਵੇਖਿਆ ਅੱਛਾ ਕੌਣ ਬਣਾਉਂਦਾ ਸੀ ਵਾਲਦਾ ਮੇਰੀ ਬਣਾਉਂਦੀ ਸੀ ਜਾਂ ਦਾਦੀ ਮੇਰੀ ਬਣਾਉਂਦੀ ਸੀ ਅੱਛਾ ਭੁੱਗਾ ਹੈ ਹਾਂਜੀ ਅੱਛਾ ਚਲੋ ਹੁਣ ਬਾਕੀ ਇਨਸ਼ਾਅੱਲਾ ਬਣੇਗਾ ਸਹੀ ਬਣੇਗਾ ਜੀ ਸਹੀ ਬਣੂਗਾ ਮੈਨੂੰ ਜੀ ਮੈਂ ਵੇਖਿਆ ਆਪਣੀ ਮਾਂ ਨੂੰ ਬਣਾਉਂਦੇ ਆ ਭੁੱਗਾ ਤੇ ਉਸ ਤੋਂ ਬਾਅਦ ਆਪਣੇ ਪਹਿਲੇ ਮੇਰੀ ਦਾਦੀ ਬਣਾਉਂਦੀ ਰਹੀ ਉਦੋਂ ਵੀ ਵੇਖਦੇ ਵੀ ਰਹੇ ਤੇ ਖਾਂਦੇ ਵੀ ਉਹ ਫਿਰ ਜਦੋਂ ਖਾਂਦਾ ਘਰ 'ਚ ਪੱਕਦਾ ਰਿਹਾ ਤੇ ਉਹ ਦੇਖਦਾ ਰਿਹਾ ਵੀ ਉਹ ਕਿਹੜਾ ਅੰਨਾ ਸੀ ਵੀ ਦੇਖ ਭੁੱਗਾ ਕਿਹੜਾ ਜੀ ਲੋਹਰੋਂ ਪੱਕ ਕੇ ਆਉਂਦਾ ਰਿਹਾ ਸਾਡੇ ਵਾਸਤੇ ਉਹ ਘਰ ਦੇ ਪਕਾਉਂਦੇ ਸੀ ਅੱਛਾ ਜੀ ਮਾਸਟਰ ਜਾਲੇ ਇਦਾਂ ਨਹੀਂ ਦਬਦਾ ਭੁੱਗਾ ਇਹਦਾ ਲਾਹੌਰੋਂ ਆਂਦਾ ਮਾਸਟਰ ਜੀ ਫੜਿਓ ਮਾਸਟਰ ਜੀ ਇੱਕ ਇਹ ਜਿਹੜੀਆਂ ਪੁਰਾਣੀਆਂ ਸ਼ਾਮਾਂ ਅਸੀਂ ਪਕਾ ਰਹੇ ਹਾਂ ਹਾਂਜੀ ਅਗਲੇ ਦਿਨ ਅਸੀਂ ਮਾਲਪੂੜੇ ਬਣਾਏ ਤੁਹਾਡੀ ਪਾਣੀ ਦੀ ਵਾਰੀ ਸੀ ਤੁਸੀਂ ਆ ਨਹੀਂ ਸਕੇ ਪੰਮਾ ਵੀ ਉਦਣ ਰੁੱਝਿਆ ਹੋਇਆ ਸੀ ਤੇ ਇਹ ਪੁਰਾਣੀਆਂ ਦਾਸਤਾਨਾਂ ਇੱਕ ਐਸੀਆਂ ਸੀ ਜਿਹੜੀਆਂ ਜਿਹੜਾ ਟਾਈਮ ਟੱਪ ਚੰਗੀਆਂ ਸੀ ਜੀ ਜਿਹੜੇ ਆਹ ਚੀਜ਼ਾਂ ਨਾ ਪਿਛਲੀਆਂ ਪਿਛੋਕੜ ਆਪਣਾ ਪਿਛਲਾ
ਹਾਂ ਉੱਚੀ ਬੋਲੀ। ਇਹਨੂੰ ਬਹੁਤ ਯਾਦ ਕਰਨਾ ਤੇ ਬੰਦਿਆਂ ਨੂੰ ਹੁਣ ਦੇ ਬੰਦਿਆਂ ਨੂੰ ਤਾਂ ਕਿਸੇ ਨੂੰ ਵੀ ਨਹੀਂ ਪਤਾ ਇਸ ਚੀਜ਼ ਦਾ ਵੀ ਕੀ ਆ ਕੀ ਨਹੀਂ। ਹਾਂ ਇਹਨਾਂ ਨੂੰ ਤਾਂ ਹੁਣ ਪੀਜ਼ਾ 버ਗਰ ਹੀ ਯਾਦ ਆਵੇ ਜਿਹੜਾ ਖਾ ਲੈਣਾ ਤੇ ਹਾਂ ਇੱਥੇ ਵੀ ਹੱਟੀ ਬਣ ਗਈ ਆਪਣੇ ਇਹ ਚੌਕ ਚੀਜ਼ਾਂ ਜਿਹੜੀਆਂ ਨਾ ਜੀ ਬਹੁਤ ਸਹੀ ਆ ਜਿਹੜੀਆਂ ਖਾਣ ਪੀਣ ਵਾਲੀਆਂ ਚੰਗੀਆਂ ਹੁੰਦੀਆਂ, ਚਾਹ ਨਾ ਖਾਣੀ ਚਾਹੀਦੀ। ਨਹੀਂ, ਚਾਹ ਨਾਲ ਖਾ ਲਓ, ਚਾਹ ਦੇ ਨਾਲ ਵੀ ਖਾ ਲਓ, ਬਾਬੇ ਬਦਲ ਖਾਂਦੇ ਹੀ ਨਹੀਂ ਨਾ। ਚਾਹ ਪੱਕੂਗੀ। ਇਹ ਚਾਹ ਨਾਲ ਖਾਣੀ ਚਾਹੀਦੀ ਹੈ, ਚਾਹਤ ਨਾਲ। ਚਾਹ ਤੇ ਵੀ ਇਹੀ ਇੱਕੋ ਚੀਜ਼ ਆ ਭਾਈ। ਹਾਂ ਨਹੀਂ ਚਾਹ ਪੱਕੂਗੀ ਬਈ, ਚਾਹ ਨਾ ਖਵਾਵਾਂਗੇ ਤੁਹਾਨੂੰ, ਚਾਹ ਬੰਦੇ ਡੀਕਦੇ। ਚੀਜ਼ ਇਵੇਂ ਹੀ ਆ ਜੀ। ਹਾਂਜੀ ਹਲੋ ਬਾਬਾ ਜੀ ਬੋਲ। ਪੰਮਾ ਜੀ ਫੜੋ ਨਾ। ਉਂਝ ਤੁਹਾਨੂੰ ਪੁੱਛ ਰਿਹਾ ਵੀ ਉਂਝ ਤੂੰ ਰਾਤ ਜਾਗਣ ਵਾਲਾ ਬੰਦਾ ਤਾਂ ਤੂੰ ਹੈ ਨਹੀਂ, ਕਿਉਂ ਦਿਨੇ ਤੂੰ ਕੰਮ ਕਾਰ ਕਰਦਾ ਸਾਰੀ ਰਾਤ? ਨਹੀਂ ਮੈਂ ਸਾਰਾ ਰਾਤ 24 ਘੰਟੇ ਜਾਗਣ ਵਾਲੇ। ਅੱਛਾ ਜੀ ਚਲੋ। ਤੇ ਇਹ ਤੂੰ ਭੁੱਗਾ ਨਹੀਂ ਕਦੀ ਫਿਰ ਖਾਇਆ ਸੀ ਤੁਹਾਡੇ ਘਰੇ? ਨਹੀਂ ਬਣ ਨਹੀਂ ਬਣਦਾ ਸੀ ਭੁੱਗਾ ਇਹ ਤੇ ਖਾਇਆ, ਛੋਟੇ ਹੁੰਦੇ ਖਾਇਆ। ਹਾਂ ਕਿਹੜਾ ਆਪਾਂ ਖਾਇਆ ਜਿਹੜਾ ਅਮਰ ਬਣਾ ਰਿਹਾ ਨਹੀਂ ਉਹ ਆਪਣਾ ਮੱਕੀ ਦੇ ਦਾਣੇ ਵਾਲਾ। ਮੱਕੀ ਦੇ ਦਾਣਾ? ਮੱਕੀ ਦਾ ਅੱਛਾ ਤਿਲਾਂ ਵਾਲਾ ਖਾਇਆ, ਤਿਲ ਭੁੰਨ ਕੇ? ਤਿਲਾਂ ਵਾਲਾ ਚਨੇ ਪਾ ਕੇ, ਮੱਕੀ ਦੇ ਦਾਣੇ ਪਾ ਕੇ ਇਹ ਖਾਇਆ ਭੁੱਗਾ। ਹਾਂ ਉਹੀ ਗੱਲ ਆ ਗਈ ਨਾ, ਉਹ ਕਹਿੰਦਾ ਵੀ ਜਿਹੜਾ ਛੋਲਿਆਂ ਤੇ ਤਿਲਾਂ ਵਾਲਾ ਨਾ ਉਹ ਵੀ ਖਾਇਆ। ਅੱਛਾ ਇੱਕ ਤਾਂ ਇਹ ਹੈ ਸੀ ਨਾ ਵੀ ਕੱਲੇ ਕੱਲੇ ਸ਼ਾਇਦ ਕੱਲਾ ਕੱਲਾ ਬਣਦਾ ਸੀ, ਇੱਕ ਰਲਾ ਕੇ ਬਣਾਉਂਦੇ ਲਾ ਸੀ, ਕੇ ਬਣਾਉਣਾ ਪੈਂਦਾ। ਰਲਾ ਕੇ ਭੁੱਗਾ ਉਹ ਬਣਦਾ ਸੀ, ਵਿੱਚ ਛੋਲੇ ਭੁੰਨ ਕੇ, ਤਿਲ ਭੁੰਨ ਕੇ, ਮੱਕੀ ਦੇ ਦਾਣੇ ਭੁੰਨ ਕੇ, ਫਿਰ ਜਿਵੇਂ ਮਾਸਟਰ ਨੇ ਦੱਸਿਆ ਵੀ ਕੂੰਡੀ 'ਚ ਕੁੱਟ ਕੇ, ਕੂੰਡੀ 'ਚ ਕੁੱਟ ਕੇ ਤੇ ਫਿਰ ਵਿੱਚ ਗੁੜ ਰਲਾਣਾ, ਬੂਰਾ ਟਾਈਪ ਬਣ ਜਾਣਾ ਜਿਵੇਂ ਬੂਰਾ ਹੁੰਦਾ। ਬੂਰਾ ਹੁੰਦਾ। ਤੇ ਉਮੀਦ ਆ ਵੀ ਰੱਬ ਦੇ ਘਰ 'ਚ ਅਸੀਂ ਸਿਰੇ ਲੱਗਾਂਗੇ, ਬਣਾਵਾਂਗੇ। ਅੱਲਾ ਖੈਰ ਕਰੂਗਾ, ਬੈਠੇ ਜੀ ਤੇ ਦੋਹੇ ਭੁੱਗੇ ਅੱਜ ਤੁਹਾਨੂੰ ਖਵਾਵਾਂਗੇ। ਅੱਛਾ ਉਹ ਭੁੱਗਾ ਤਾਂ ਤੂੰ ਖਾ ਲਿਆ, ਇਹ ਭੁੱਗਾ ਖਾਇਆ ਸੀ ਤੂੰ ਕਦੇ? ਨਹੀਂ ਇਹ ਭੁੱਗਾ ਨਹੀਂ ਖਾਇਆ। ਹੈ ਇਹ ਨਹੀਂ ਖਾਇਆ। ਇਹ ਨਹੀਂ ਕਦੀ ਖਾਇਆ? ਅੱਛਾ ਵਾਹ ਬਈ। ਬੜੇ ਚਾਹ ਨਾ ਆ ਗਏ ਆ ਹੁਣ। ਹਾਂ ਨਿਆਣੇ ਵੀ ਆ ਗਏ ਜੀ ਭੁੱਗੇ ਦਾ ਸੁਣ ਕੇ, ਇਹ ਵੀ ਖਾਣਗੇ। ਉਹਨਾਂ ਨੂੰ ਸੱਦੀ ਦੁਆ ਨੂੰ, ਉਹ ਮੇਰੇ ਵਾਲਿਆਂ ਨੂੰ। ਅੱਛਾ ਜੀ ਹੁਣ ਅਸੀਂ ਇੱਧਰ ਆਨੇ ਆਪਣਾ ਪ੍ਰਵੇਸ਼, ਤੂੰ ਖਾਇਆ ਭੁੱਗਾ ਕਦੀ? ਹੈ ਦੋਵਾਂ 'ਚ ਕੋਈ ਨਹੀਂ ਖਾਇਆ? ਤੂੰ ਕਿਤੇ ਗਿਆ ਹੈ ਸੀ? ਮੈਂ ਆਇਆ ਹੀ ਹੁਣ। ਅੱਛਾ ਤੂੰ ਆਇਆ ਹੀ ਹੁਣ, ਇਹਨੇ ਦੋਵਾਂ 'ਚ ਕੋਈ ਵੀ ਨਹੀਂ ਖਾਇਆ। ਅੱਛਾ ਹੁਣ ਤੂੰ ਆ ਫੜ ਵੇ ਰਾਹ, ਤੂੰ ਅੱਗੇ ਜਿਹੜੀ ਗੱਲ ਕੀਤੀ ਆ ਵੀ ਭੁੱਗਾ ਮੂੰਹ 'ਚ ਪਾ ਕੇ ਕਹਿੰਦੇ ਸੀਗੇ ਕਹਿ ਫੁੱਫਾ। ਅੱਜ ਵੀ ਕਹਾਣਾ। ਹਾਂ ਅੱਜ ਵੀ ਖਵਾਵਾਂਗੇ, ਅੱਜ ਵੀ ਖਵਾਵਾਂਗੇ। ਇਹ ਵੀ ਤੂੰ ਸੁਣੀ ਸੁਣਾਈ ਕੀਤੀ ਆ ਜਾਂ ਹੱਡ ਬੀਤੀ ਕੀਤੀ? ਨਹੀਂ ਨਹੀਂ ਇਹ ਹਕੀਕਤ ਹੈ। ਅਸੀਂ ਕਰਦੇ ਹੁੰਦੇ ਜਦੋਂ ਨਾ 7ਵੀਂ 8ਵੀਂ ਚ ਪੜਨਾ, 6ਵੀਂ 7ਵੀਂ ਤੱਕ ਸਾਡੇ ਖਿੱਸੇ ਭਰੇ ਹੁੰਦੇ ਮੱਕੀ ਦੇ ਦਾਣੇ ਨਾਲ, ਹਾਂ ਠੀਕ ਆ। ਤਫਰੀ ਦੇ ਵਿੱਚ ਆਣਾ ਹਾਂ ਤੇ ਦਾਣੇ ਬਣਾਣੇ। ਹਾਂ ਦੁਪਹਿਰ ਨੂੰ ਖਾਣੇ ਖੁਣੇ ਵਾਲਾ ਸਿਸਟਮ ਕੋਈ ਸੀ, ਉਹ ਜੇਬਾਂ ਭਰੀਆਂ ਤੇ ਨਾਵੀਆਂ ਸਕੂਲੇ ਨਾਲ ਚੱਬਦੇ ਵਾਲੇ ਤੇ ਨਾਲ, ਤੇ ਕਦੇ ਨਾਵੇ ਨੂੰ ਫਿਰ ਰਗੜ ਕੇ ਨਾ, ਔਰ ਉਹ ਜਿਹੜਾ ਉਹ ਇਵੇਂ ਬਣਦਾ ਸੀ ਹੂੰ ਕਿ ਮੱਕੀ ਦੇ ਦਾਣੇ ਗਰਮ ਗਰਮ ਭੁੰਨ ਕੇ ਉਦੋਂ ਹੀ ਗੁੜ ਲਵਾਉਣਾ ਉਹਨੂੰ ਨਾਲ। ਆਹ ਉਹਨੂੰ ਰਗੜਨਾ ਤੇ ਉਹਦਾ ਬਣਦਾ। ਲਹਿਦਾ ਗੁੜ ਨਹੀਂ ਸੀ ਪੈਂਦਾ, ਕਿਉਂਕਿ ਲਹਿਦਾ ਗੁੜ ਨਾਲ ਚਮੜਦਾ ਨਹੀਂ ਫਿਰ ਉਹ ਨਹੀਂ 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 ਉਹਦੇ ਨਾਲ ਹੀ ਨਹੀਂ। ਇਹ ਮੈਂ ਦੱਸਦਾ, ਇਹ ਤੂੰ ਖਾਇਆ ਵੀਰੇ, ਯਾਰ ਗੱਲ ਸੁਣ ਲੈ, ਤੂੰ ਬਣਾਇਆ ਕੋਈ ਨਹੀਂ। ਯਾਰ ਬਣਾਇਆ ਤਾਂ ਕਿਸੇ ਨੇ ਵੀ ਕੋਈ ਨਹੀਂ, ਖਾਣ ਵਾਲੇ ਸੀ ਆਪਾਂ। ਨਹੀਂ ਬਣਾ ਤੇਰੇ ਸਾਹਮਣੇ ਇਹ ਤਾਂ ਬਣਾਉਣਾ। ਹੁਣ ਬਣਨ ਲੱਗਿਆ ਨਾ ਫਿਰ। ਹਾਂ। ਆਪਾਂ ਤਾਂ ਖਾਣ ਵਾਲੇ ਸੀ, ਮੈਂ ਦੱਸਿਆ ਵੀ ਤਾਂ ਖਾਇਆ ਯਾਰ ਤੇ ਜਾਂ ਫੂਫਾ ਗਿਆ। ਇਹ ਇਹਦੇ 'ਚ ਨਾ ਅਸਲ 'ਚ ਗੱਲ ਪਤਾ ਕੀ ਸੀ ਇਹਦੇ 'ਚ? ਇਹ ਗੱਲ ਵਿੱਚ ਇਹ ਸੀ ਬਈ ਜਿਹੜੇ ਸਾਡੇ ਪੁਰਾਣੇ ਬੰਦੇ ਸੀ ਨਾ, ਜਿਨ੍ਹਾਂ ਦੇ ਮੂੰਹ 'ਚ ਮਾਸਟਰ ਦੰਦ ਨਹੀਂ ਰਹੇ ਸੀ। ਮੈਂ ਹੁਣ ਤੁਹਾਨੂੰ ਅਸਲ ਗੱਲ ਦੱਸਣ ਲੱਗਿਆ ਵੀ ਇਹ ਭੁੱਗਾ ਆਜ਼ਾਦ ਕਿੱਥੋਂ ਹੋਇਆ, ਇਹ ਚੱਲਿਆ ਕਿਵੇਂ। ਉਹ ਸਾਡੀ ਵਾਹ ਬਈ ਵਾਹ, ਤਾਂ ਸੇਵਕਾ ਲਈ ਫਿਰਦਾ ਵੀ ਅੱਧੀ ਰਾਤ ਨੂੰ। ਅੱਛਾ ਉਹ ਜਿਹੜਾ ਨਾ ਉਹ ਜਿਹਨਾਂ ਦੇ ਮੂੰਹ 'ਚ ਦੰਦ ਹੈ ਨਹੀਂ ਸੀ, ਕੋ ਅੰਮਾ ਹੁੰਦੀ ਸੀ, ਕੋ ਨਾਨੀ ਨਾਨਾ, ਕੋ ਦਾਦਾ ਦਾਦੀ, ਤਾਂ ਉਹਨਾਂ ਨੇ ਖਾਣੇ ਤਾਂ ਹੁੰਦੇ ਸੀ ਆਪ। ਉਹ ਫਿਰ ਦਾਣੇ ਕੁੱਟ ਕੇ ਨਾ ਤੇ ਵਿੱਚ ਗੁੜ ਰਲਾ ਕੇ, ਤਾਂ ਉਹ ਫੱਕਾ ਮਾਰ ਕੇ ਫਿਰ ਉਹ ਸਵਾਦ ਪੂਰਾ ਹੋ ਜਾਂਦਾ ਸੀ। ਦੰਦ ਹੈ ਨਹੀਂ, ਦਾਣੇ ਚੱਬ ਨਹੀਂ ਹੁੰਦੇ, ਪਰ ਦਾਣੇ ਫਿਰ ਵੀ ਖਾ ਲਏ। ਦਾਣੇ ਫਿਰ ਵੀ ਖਾ ਲਏ। ਅਸੀਂ ਉਹ ਭੁੱਗਾ ਬਣਦਾ ਸੀ ਉਹਨਾਂ ਵਾਸਤੇ, ਤੇ ਉਹ ਅਸੀਂ ਉਹਨਾਂ ਦੇ ਵਿੱਚੋਂ ਲੈ ਕੇ ਖਾਂਦੇ ਸੀ। ਅਸਲ ਗੱਲ ਵਿੱਚ ਇਹ ਸੀ। ਤੇ ਇਸ ਟਾਈਮ ਜੀ ਦੰਦ ਤਾਂ ਮੂੰਹ 'ਚ ਸਾਰਿਆਂ ਦੇ ਹੈ ਮਾਸ਼ਾਅੱਲਾ, ਪਰ ਫਿਰ ਵੀ ਤੁਹਾਨੂੰ ਭੁੱਗਾ ਖਵਾਵਾਂਗੇ। ਪੁਰਾਣੀ ਯਾਦ ਹਾਂ ਕਿਸੇ ਨੂੰ ਦਾਦੀ ਯਾਦ ਆਊਗੀ, ਕਿਸੇ ਨੂੰ ਦਾਦਾ ਯਾਦ ਆਊਗਾ, ਕਿਸੇ ਨੂੰ ਨਾਨੀ ਯਾਦ ਆਊਗੀ, ਕਿਸੇ ਨੂੰ ਨਾਨਾ ਯਾਦ ਆਊਗਾ। ਹਾਂ ਰੇਤਾ ਤੱਤਾ ਹੋ ਰਿਹਾ। ਹਾਂ ਹੱਥ ਲਾ ਕੇ ਦੇਖ ਲੈ। ਅੱਛਾ ਹੁਣ ਜੀ ਅੱਡੋ ਅੱਡ ਰਸੋਈਆਂ ਹੋਈਆਂ, ਹਾਂ ਵੱਖਰੇ ਚੁੱਲ੍ਹੇ, ਵੱਖਰੀਆਂ ਡੋਈਆਂ। ਵਾਹ ਵਾਹ ਹਾਂ ਵਾਹ। ਨਹੀਂ ਨਹੀਂ ਪਾ ਤੂੰ ਕਿੰਨਾ ਇਹਦੇ 'ਚ ਕੜਾਈ 'ਚ ਪੂਰੀ ਆ ਜੂਗੀ ਸਾਰੀ? ਅੱਛਾ ਚਲੋ ਠੀਕ। ਕਹਿੰਦਾ ਵੀ ਉਹ ਕਿਹੜਾ ਤੋੜਾ ਪੂਰਾ। ਸਹੀ ਬੰਦਾ ਹਾਂ ਅੱਛਾ ਇਦਾਂ ਜੀ ਗੱਲ। ਹੁਣ ਉਹ ਹੇਠਾਂ ਡੇਗਤੀ, ਕੀ ਕਰੀ ਜਾਣਾ ਯਾਰ, ਕੀ ਕਰਦਾ? ਚਲੋ ਕੋਈ ਨਹੀਂ, ਕੀੜੇ ਖਾ ਲੈਣਗੇ। ਨਹੀਂ ਇਹ ਕੀ ਬਣਿਆ? ਉਹ ਲਿਫਾਫਾ ਪੱਟ ਗਿਆ। ਲਿਫਾਫਾ ਪਾਟ ਗਿਆ ਚੱਕਰ। ਹੂੰ ਲਿਫਾਫਾ ਪੱਟ। ਸਾਨੂੰ ਜੀ ਵਿੱਚੋਂ ਪੈਸੇ ਵੀ ਲੱਭੇ। ਇਹ ਕਿੱਥੋਂ ਆਏ? ਆ ਜੀ ਸੂਜੀ ਵਿੱਚੋਂ ਨਿਕਲੇ। ਸੂਜੀ ਚੋਂ ਕਿੰਨੇ ਆ? ਇਹ ਜੀ ਮੇਰਾ ਹਾਲ ਰਿਆਲ ਹੈ। 2 ਰੁਪਏ। ਲੈ ਵੇ ਯਾਰ 2 ਰੁਪਏ ਸੂਜੀ ਚੋਂ ਨਿਕਲੇ ਜੀ।
ਅੱਗੇ ਬੰਦੇ ਨੇ ਲਏ ਨਾ ਸੁਰੇਸ਼ ਸਾਹਿਬ ਅਮਰੂਦ ਅੱਛਾ ਤੇ ਉਹਦੇ ਚੋਂ ਨਿਕਲਿਆ ਕੀੜਾ ਅੱਛਾ ਉਹ ਗਿਆ ਵਾਪਸ ਉਹਨੇ ਕਿਹਾ ਵੀ ਆਹ ਦੇਖ ਲੈ ਮੈਂ ਅਮਰੂਦ ਲਏ ਸੀ ਤੇ ਇਹਦੇ ਚੋਂ ਕੀੜਾ ਨਿਕਲਿਆ ਕਹਿੰਦਾ ਆਪਣੀ ਆਪਣੀ ਕਿਸਮਤ ਦੀ ਗੱਲ ਆ ਪਰਸੋਂ ਬੰਦੇ ਦੀ ਫ੍ਰਿਜ ਨਿਕਲੀ ਇਹਦੇ ਚ ਨਹੀਂ ਜੀ ਇਹ ਨਾ ਇਹ ਵਿੱਚੋਂ ਪੈਸੇ ਨਿਕਲੇ ਜੀ ਸੂਜੀ ਦੇ ਇਹ ਕੀ ਗੱਲ ਹੋਈ ਇਹ ਆਪਣੀ ਕਿਸਮਤ ਤੁਹਾਡੇ ਚੋਂ ਕਿਹੜੇ ਬੰਦੇ ਨੇ ਕਿਸਮਤ ਪੁੜੀਆਂ ਲਈਆਂ ਸਾਰਿਆਂ ਨੇ ਕੀ ਨਿਕਲਿਆ ਤੇਰਾ ਵਿੱਚੋਂ ਕਦੀ ਕੁਛ ਉਹਦੇ ਵਿੱਚ ਇੱਕ ਤਾਂ ਕਿਸਮ ਪੂੜੀ ਬਣੀ ਕਿਵੇਂ ਹੁੰਦੀ ਸੀ ਇੱਕ ਉਹ ਬਿਸਕੁਟੀਆਂ ਮਿਲਦੀਆਂ ਸੀ ਅੱਛਾ ਠੀਕ ਆ ਉਹ ਬਿਸਕੁਟੀ ਵਿੱਚ ਹੁੰਦੀ ਨਾਲ ਇੱਕ ਨਾ ਪਰਚੀ ਹੁੰਦੀ ਸੀ ਲਿਖੀ ਉਹਦੇ ਤੇ ਵੀ ਜਿਹੜਾ ਵੀ ਤੁਹਾਡਾ ਇਨਾਮ ਨਿਕਲਣਾ ਹਾਂ ਹਾਂ ਠੀਕ ਹੈ ਜੀ ਮੈਨੂੰ ਬਲਕਿ ਬੜੇ ਅੱਛੀ ਤਰ੍ਹਾਂ ਯਾਦ ਆ ਪੰਮੇ ਦਾ ਨਾ ਕਜ਼ਨ ਆ ਕੋ ਆਸ਼ੀ ਆਸਫ ਹਾਂ ਹਾਂ ਉਹਨੇ ਵੀ ਦੁਕਾਨ ਬਣਾਈ ਰੱਖੀ ਆ ਅੱਛਾ ਅੱਛਾ ਉਹਦੇ ਕੋਲ ਆ ਨਾ ਕਿਸਮ ਪੂੜੀਆਂ ਦੀ ਉਹ ਹੈ ਸੀ ਮਤਲਬ ਲਾਂਦੇ ਹੁੰਦੇ ਸੀ ਨਾ ਹਾਂ ਹਾਂ ਤੇ ਉਹਦੇ ਚ ਇੱਕ ਉਹ ਆਂਦਾ ਸੀ ਆਪਣਾ ਨਾ ਸ਼ਾਹਦ ਅਫਰੀਦੀ ਦੀ ਤਸਵੀਰ ਪੂਰੀ ਕਰਨੀ ਹੁੰਦੀ ਸੀ ਸਟicker ਨਿਕਲਦੇ ਸੀ ਵਿੱਚ। ਹਾਂ ਠੀਕ ਆ ਹਾਂ ਹਾਂ ਉਹ ਜਦੋਂ ਲੱਗਦਾ ਸੀ ਤੇ ਫਿਰ ਉਹ ਨਾ ਹੈਲੀਕਾਪਟਰ ਜਾਂ ਟਰੈਕਟਰ ਜਾਂ ਇਸ ਤਰ੍ਹਾਂ ਦਾ ਇੱਕ ਵੱਡਾ ਇਨਾਮ ਹੁੰਦਾ ਸੀ ਉਹ ਮਿਲਣਾ ਹੁੰਦਾ ਸੀ ਹਾਂ ਤੇ ਉਹ ਉਦੋਂ ਫਿਰ ਬੱਚਿਆਂ ਨੂੰ ਚਾਹ ਹੁੰਦਾ ਅੱਛਾ ਹੁਣ ਕਈ ਦਫਾ ਹੋਣਾ ਕਿ ਇੱਕ ਪੀਸ ਰਹਿ ਜਾਣਾ ਉਹਦੇ ਵਾਸਤੇ ਅੱਛਾ ਇੱਕ ਪੀਸ ਰਹਿ ਜਾਣਾ ਉਹ ਇੱਕ ਪੀਸ ਰਹਿ ਜਾਣਾ ਨਾ ਤੇ ਉਹ ਕੀ ਹੋਣਾ ਕਿ ਉਹਦੇ ਵਾਸਤੇ ਕੋਈ ਮਤਲਬ 10-15 ਕਿਸੇ ਪੁੜੀਆਂ ਲੈਣੀਆਂ ਵੀ ਉਹ ਪੂਰਾ ਹੋ ਜਾਵੇ ਉਹ ਨਾ ਪੂਰਾ ਹੋਣਾ ਠੀਕ ਆ ਉਹ ਹੁਣ ਪਤਾ ਨਹੀਂ ਕੀ ਗੇਮ ਹੁੰਦੀ ਸੀ ਉਹ ਤੇ ਬਾਅਦ ਦੋ ਕੁ ਵਾਰੀ ਪੂਰਾ ਵੀ ਹੋਇਆ ਭਾਈ ਤੇ ਉਹ ਲਏ ਫਿਰ ਇਨਾਮ ਅਸੀਂ ਉਹ ਅੱਛਾ ਜਿਹੜੀਆਂ ਮੈਂ ਕੁਝ ਕਿਸਮਤ ਪੁੜੀਆਂ ਲਈਆਂ ਸੀ ਉਹਦੇ ਚੋਂ ਨਿਕਲਦੀ ਸੀ ਪਰਚੀ ਵੀ ਵਿੱਚ ਲਿਖਿਆ ਹੋਣਾ ਹਾਂ, ਲਿਖਿਆ ਹੁੰਦਾ ਸੀ ਵਿੱਚ। ਉਹ ਖਾਲੀ ਉਹ ਨਿਕਲੀ ਇਨਾਮ ਨਹੀਂ ਹਾਂ ਦੁਬਾਰਾ ਆਜ਼ਮਾਓ ਚਾਹ ਨੂੰ ਦੇ ਹਾਂਜੀ ਕਿਸਮਤ ਪੁੜੀ ਦਾ ਜੀ ਕੀ ਕਿਸਮਤ ਪੂੜੀ ਤਾਂ ਜੀ ਕੋਈ ਨਹੀਂ ਖਾਦੀ ਲਿੱਤੀ ਹੋਏਗੀ ਮੈਂ ਇਹਦੇ 'ਚ ਗੱਲ ਕਰਾਂਗਾ ਭੋਜੇ 'ਚ ਪੋਜਾ ਨਹੀਂ ਪੁੱਗਾ ਭੁੱਗੇ ਦੀ ਗੱਲ ਕਰਾਂਗੇ ਇਹ ਉਸ ਟਾਈਮ ਜਿਹੜਾ ਦੌਰ ਸੀ ਨਾ ਉਹ ਇਹ ਨਹੀਂ ਸੀ ਵੀ ਕੱਲਾ ਇਹ ਚਸਕੇ ਲਾਉਂਦੇ ਸੀ ਉਹਨੂੰ ਐਜ਼ ਏ ਵਿਟਾਮਿਨ ਇਸਤੇਮਾਲ ਕਰਦੇ ਸੀ ਇਹ ਮਿਨਰਲ ਇਸਤੇਮਾਲ ਕਰਦੇ ਸੀ ਇਹ ਬਣਾ ਕੇ ਰੱਖ ਲੈਂਦੇ ਸੀ ਖੁਸ਼ਕ ਤੇ ਨਾਲ ਨਾਲ ਇਸਤੇਮਾਲ ਰੋਟੀ ਹੁੰਦੀ ਸੀ ਉਸ ਟਾਈਮ ਕਿਹੜਾ ਆਮ ਹੁੰਦੇ ਸੀ ਖੁਰਾਕਾਂ ਹੁੰਦੀਆਂ ਦੂਸਰੀਆਂ ਆ ਜਿਹੜੀਆਂ ਤੁਸੀਂ ਖੁਰਾਕ ਦੀ ਕਮੀ ਤੋਂ ਹੁਣ ਤੁਸੀਂ ਖਾ ਸਕਦੇ ਆ ਵਿਟਾਮਿਨ ਹੋ ਗਏ ਮਿਨਰਲ ਹੋ ਗਏ ਹੋਰ ਕੁਝ ਚੀਜ਼ਾਂ ਐਸੀਆਂ ਕਮਜ਼ੋਰੀ ਤੋਂ ਉਹ ਦੁੱਧ ਸੁੱਕੇ ਦੂਸਰੇ ਡੱਬੇ ਵਾਲੇ ਜਿਹੜੇ ਇਹ ਅਮਾਈਨੋ ਐਸਿਡ ਲਾ ਲਾ ਤੂੰ ਉਦੋਂ ਇਹ ਲੋਕ ਖੁਸ਼ਕ ਬਣਾ ਕੇ ਰੱਖਦੇ ਸੀ ਐਜ਼ ਏ ਤਾਕਤ ਵਾਸਤੇ ਇਸਤੇਮਾਲ ਕਰਦੇ ਸੀ ਹਾਂ ਇਦਾਂ ਹੀ ਤਾਂ ਕਮਜ਼ੋਰੀ ਜਿਹੜੀ ਆ ਨਾ ਉਹ ਵੱਡੇ ਬੰਦਿਆਂ ਨੂੰ ਨਾ ਹੋਵੇ ਤੇ ਇਹ ਕੀ ਬਣ ਰਿਹਾ ਹੈ ਜੀ ਇੱਕ ਵਾਰ ਦੱਸੋ ਭੋਗਾ ਯਾਰ ਪੁੱਗਾ ਭੁੱਗਾ ਹਾਂ ਪੁੱਗਾ ਕਦੀ ਭੋਜਾ ਕਹਿ ਦਿੰਦਾ ਉਹ ਇਹ ਜੀ ਦਾਣੇ ਪੈਣ ਲੱਗੇ ਆ ਉਸਤਾਦਾਂ ਨੂੰ ਦਿਓ ਜੀ ਸਪੀਕਰ ਇੱਕ ਵਾਰੀ ਪਕੜੋ ਜੀ ਅੱਛਾ ਇਹ ਦਾਣੇ ਜੀ ਲੱਗੇ ਆ ਪੈਣ ਵਿੱਚ ਵਾਹ ਵਾਹ ਬਈ ਵਾਹ ਲਓ ਜੀ ਦਾਣੇ ਪਨੀਰ ਅੱਛਾ ਉਸਤਾਦ ਜੀ ਲਾ ਲਓ ਇੱਥੇ ਇਹ ਜਿਹੜੀ ਅਸੀਂ ਅੱਜ ਦੋਵੇਂ ਛਾਵਾਂ ਪਕਾ ਰਹੇ ਆ ਸਹੀ ਗੱਲ ਦੱਸਣੀ ਆ ਵੀ ਇਹਨਾਂ ਦੋਵਾਂ ਦੇ ਵਿੱਚੋਂ ਤੁਹਾਡੀ ਕਿਹੜੀ ਸ਼ੈ ਚੇਤੇ ਚ ਆ ਕਿਹੜੀ ਸ਼ੈ ਤੁਹਾਡੇ ਘਰ ਚ ਬਣੀ ਆ ਦੋਵਾਂ ਦਾ ਦੱਸੋ ਵੀ ਕਿਹੜੀ ਸ਼ੈ ਚੇਤੇ ਚ ਇਹ ਜਿਹੜਾ ਦਾਣਿਆਂ ਦਾ ਭੁੱਗਾ ਨਾ ਜੀ ਹਾਂ ਹਾਂ ਇਹ ਤੇ ਆਮ ਬਣਾਉਂਦੇ ਹੁੰਦੇ ਸੀ ਘਰਾਂ 'ਚ ਹਾਂ ਹਾਂ ਤੇ ਆਮ ਖਾਂਦੇ ਹੁੰਦੇ ਹਾਂ ਹਾਂ ਸੀ ਜਿਸ ਤਰ੍ਹਾਂ ਭਾਈ ਹੋਰਾਂ ਨੇ ਦੱਸਿਆ ਕਿ ਹਾਂਜੀ ਉਹ ਖਾ ਕੇ ਮੂੰਹ 'ਚ ਫੱਕਾ ਮਾਰ ਕੇ ਫੁੱਫਾ ਕਹਿਣਾ ਫੁੱਫਾ ਕਹਿਣਾ ਹਾਏ ਬਸ ਇਹ ਚੀਜ਼ ਤੇ ਖਾਧੀ ਹੈ ਅੱਛਾ। ਬਾਕੀ ਉਹ ਜਿਹੜੀ ਸੂਜੀ ਵਾਲੀ ਹੈ ਉਹ ਸ਼ਾਇਦ ਨਹੀਂ ਹੈ ਅੱਛਾ ਉਹ ਸੂਜੀ ਵਾਲੀ ਨੂੰ ਉਹ ਮੁੰਡਾ ਤਾਂ ਮੰਨਦਾ ਨਹੀਂ ਉਹ ਤਾਂ ਕਹਿੰਦਾ ਵੀ ਅਸੀਂ ਉਹਨੂੰ ਭੁੱਗਾ ਕਹਿੰਦੇ ਆ ਉਹ ਉਂਝ ਭੁੱਗਾ ਉਹ ਹੈ ਨਹੀਂ ਹਾਂ ਉਹਨੂੰ ਅਸੀਂ ਤਾਂ ਕੁਝ ਹੋਰ ਸਾਦੇ ਹੁਣ ਮੇਰੇ ਚੇਤੇ ਨਹੀਂ ਯਾਰ ਦੇਖਣ ਵਾਲਿਆਂ ਨੂੰ ਪੁੱਛੋ ਵੀ ਉਹ ਕੀ ਚੀਜ਼ ਹੈ ਹਾਂ ਹਾਂਜੀ ਆ ਜਿਹੜਾ ਸਾਨੂੰ ਦੇਖ ਰਿਹਾ ਨਾ ਉਹ ਤੁਸੀਂ ਦੱਸਣਾ ਵੀ ਇਹਨਾਂ ਦੋਵਾਂ ਚੋਂ ਅਸਲ ਭੁੱਗਾ ਕਿਹੜਾ ਤੇ ਜਿਹੜਾ ਅਸਲ ਭੁੱਗਾ ਉਹ ਤਾਂ ਫਿਰ ਹੋ ਜਾਊਗਾ ਦੂਈ ਸ਼ੈ ਕਿਹੜੀ ਆ ਵੀ ਜਿਹੜੀ ਉਹ ਸੂਜੀ ਵਾਲੀ ਬਣਾ ਰਿਹਾ ਵੀ ਉਹ ਕੀ ਸ਼ੈ ਤੇ ਇਹ ਕੀ ਸ਼ੈ ਵੀ ਸਾਨੂੰ ਦੱਸਿਓ ਇਹ ਪੀੜਾਂ ਦਾ ਪਰਾਗਾ ਤਾਂ ਨਹੀਂ ਭੁੰਨਣ ਲੱਗਾ ਹਾਏ ਪੱਠੀ ਵਾਲੀਏ ਪੱਠੀ ਵਾਲੀਏ ਚੰਬੇ ਦੀ ਡਾਲੀਏ ਦੁੱਖਾਂ ਦਾ ਪਰਾਗਾ ਪੀੜਾਂ ਦਾ ਪਰਾਗਾ ਪਾਉਣ ਦੇ ਤੈਨੂੰ ਦਵਾਂ ਅੰਜੂਆਂ ਦਾ ਪਾੜਾ ਓਏ ਹੋਏ ਹੋਏ ਇਹ ਸ਼ਿਵ ਕੁਮਾਰ ਬਟਾਲਵੀ ਸਾਹਿਬ ਜੀ ਕਿਆ ਬਾਤ ਆ ਵੱਡਾ ਨਾਮ ਆ ਜਿਹੜੀ ਪੰਜਾਬੀ ਦੇ ਅੱਖਰ ਉਹ ਵਰਤ ਗਏ ਨਾ ਉਹ ਨਹੀਂ ਲੱਭਣੇ ਦੁਬਾਰਾ ਹੁਣ ਇੱਥੇ ਵਰਤੇ ਹੋਏ ਅੱਖਰ ਹਾਂ ਉਹਨਾਂ ਨੂੰ ਅੱਜ ਸ਼ਾਇਰ ਧਾਰ ਲੈ ਕੇ ਆਪਣੀਆਂ ਜਿਹੜੀਆਂ ਨਾ ਨਜ਼ਮਾਂ ਗਜ਼ਲਾਂ ਉਹਨਾਂ ਨੂੰ ਉੱਤੇ ਲੈ ਕੇ ਜਾਂਦੇ ਦੇਖੋ ਜੀ ਹੁਣ ਤੁਸੀਂ ਇੰਨੇ ਬੰਦੇ ਬੈਠੇ ਆ ਵੀ ਦਗਾੜਾ ਕਿਹਨੂੰ ਸਾਧਦੇ ਆ ਦਗਾੜਾ ਕਿਸੇ ਨੂੰ ਪਤਾ ਮੈਨੂੰ ਪਤਾ ਹਾਂ ਤੈਨੂੰ ਤਾਂ ਪਤਾ ਹੋਣਾ ਤੂੰ ਤਾਂ ਸ਼ਹਿਰ ਆਦਮੀ ਹੈ ਹਾਂ ਤੂੰ ਤਾਂ ਸ਼ਹਿਰ ਆਦਮੀ ਹੈ ਤੈਨੂੰ ਪਤਾ ਦੇਖੋ ਸ਼ਿਵ ਕੁਮਾਰ ਬਟਾਲਵੀ ਨੇ ਇੰਨੇ ਸਾਲ ਪਹਿਲਾਂ ਦਗਾੜਾ ਵਿੱਚ ਲਿਖਿਆ ਤੈਨੂੰ ਕੜਾਈ ਨੂੰ ਵੱਜਦਾ ਦਗਾੜਾ ਇਦਾਂ ਕਰਕੇ ਵਿੱਚ ਗੱਲ ਕੀਤੀ ਦਗਾੜੇ ਦੀ ਗੱਲ ਕੀਤੀ ਦਗਾੜਾ ਸਾਧੇ ਸੀ ਦਨਾਲੀ ਬੰਦੂਕ ਨੂੰ ਹਾਂ ਤੇ ਉਹ ਦਗਾੜਾ ਉਹਨੂੰ ਸਾਧੇ ਪੰਜਾਬੀ ਦੇ ਵਿੱਚ ਤੇ ਉਸ ਟਾਈਮ ਇਹ ਅੱਖਰ ਉਹਨਾਂ ਨੇ ਵਰਤੇ ਤੇ ਫਿਰ ਜਿਹੜੀ ਉਹ ਦੂਈ ਇੱਕ ਇਹਨਾਂ ਦੀ
ਉਹ ਮਾਏ ਨਹੀਂ ਮਾਏ ਮੇਰੇ ਗੀਤਾਂ ਦੇ ਨੈਣਾਂ ਵਿੱਚ ਬਿਰਹੋਂ ਦੀ ਰੜਕ ਪਰ। ਮੈਂ ਕਹਿੰਦਾ ਐਸੇ ਐਸੇ ਜਿਹੜੇ ਪੰਜਾਬੀ ਦੇ ਲਫ਼ਜ਼ ਸੀ ਨਾ, ਜਿਹੜੇ ਅਸੀਂ ਵੇਖੇ ਪਹਿਲੀ ਵਾਰੀ, ਸੁਣੇ ਪਹਿਲੀ ਵਾਰੀ, ਤੇ ਉਹ ਸ਼ਿਵ ਕੁਮਾਰ ਬਟਾਲਵੀ ਨੇ ਉਦੋਂ ਉਹ, ਮੈਂ ਕਹਿੰਦਾ ਜਿਹਦੇ ਤੋਂ ਰੱਬ ਕੰਮ ਲਵੇ। ਉਹ ਇੰਨੀ ਕੁ ਉਮਰ ਦੇ ਵਿੱਚ 30-32 ਸਾਲ ਉਮਰ, ਬਹੁਤਾ ਭੱਜਾ ਕੋ 35 ਸਾਲ ਹੋ ਗਏ, ਇਸ ਤੋਂ ਬਾਅਦ ਉਹਦੇ 'ਚ ਉਹ ਪੂਰਾ ਹੋ ਗਿਆ। ਤੇ ਇੰਨੀ ਕੁ ਉਮਰ ਦੇ ਵਿੱਚ ਉਹ ਇੰਨਾ ਵੱਡਾ ਹਿੱਸਾ ਪਾ ਗਿਆ ਬਈ ਹਜੇ ਤੱਕ ਅਸੀਂ ਦੇਣਦਾਰ ਹਾਂ ਸ਼ਿਵ ਕੁਮਾਰ ਬਟਾਲਵੀ ਸਾਹਿਬ। ਅੱਛਾ ਜੀ, ਹੁਣ ਗੱਲ ਕਿੱਥੇ ਪਹੁੰਚ ਗਈ ਉਹਦੀ? ਅੱਛਾ, ਉਸਤਾਦ ਦੱਸ ਰਹੇ ਸੀਗੇ ਵੀ ਤੁਸੀਂ ਉਹ ਭੁੱਗਾ ਖਾਦਾ, ਉਹ ਨਹੀਂ ਖਾਦਾ। ਹਾਂ, ਉਹ ਭੁੱਗਾ ਹੈ ਵੀ ਨਹੀਂ, ਉਹਦਾ ਨਾਂ ਕੁਛ ਹੋਰ ਆ, ਹੁਣ ਲੱਗ ਜੂ ਪਤਾ ਜਦੋਂ ਥੱਲੇ ਬੰਦੇ ਲਿਖਣਗੇ। ਹਾਂਜੀ, ਤੇ ਕਿਸਮਤ ਪੂੜੀ ਦੀ ਜਿਹੜੀ ਮੈਂ ਗੱਲ ਪੁੱਛੀ ਹੈ ਉਸਤਾਦ ਜੀ, ਹਾਂਜੀ ਤੇ ਉਹ ਤੁਸੀਂ ਕਿਉਂ ਨਹੀਂ ਦੱਸਦੇ? ਨਹੀਂ ਜੀ, ਪੁੱਛੋਗੇ ਤਾਂ ਉਹ ਵੀ ਦੱਸੋ ਤੁਹਾਡੀ ਕਿਸਮਤ ਪੂੜੀ ਜਿਹੜੀ ਆ ਉਹਦੇ ਨਾਲ ਵੀ ਕਿਵੇਂ ਯਾਦ? ਹਾਂਜੀ, ਦੁਕਾਨਾਂ ਤੇ ਹਰ ਦੁਕਾਨ ਤੇ ਹੀ ਹੁੰਦੀਆਂ ਸੀ ਕਿਸਮਤ ਪੁੜੀਆਂ। ਹੂੰ ਹਾਂਜੀ, ਤੇ ਬੱਚਿਆਂ ਨੇ ਖਰੀਦਣੀਆਂ, ਹੂੰ ਕਈਆਂ ਚੋਂ ਪੈਸੇ ਨਿਕਲਣੇ, ਕਈ ਪਰਚੀ ਖਾਲੀ ਨਿਕਲਣੀ। ਅੱਛਾ। ਹਾਂਜੀ, ਲੈਮਨ ਕਰੀਮ ਦੇ ਬਿਸਕੁਟ ਹੁੰਦੇ ਸੀ ਹਾਂ ਹਾਂ ਹੈਦਰਾਬਾਦ ਦੇ, ਹੂੰ ਉਹ ਕਈਆਂ 'ਚ ਲਿਖਿਆ ਹੋਣਾ ਹੈ ਜੀ, ਉਹ ਮਿਲ ਜਾਣਾ। ਵਾਹ ਤੇ ਇਸ ਤਰ੍ਹਾਂ ਮੁxtਲਫ ਚੀਜ਼ਾਂ, ਫਿਰ ਖਿਡੌਣੇ ਵੀ ਹੁੰਦੇ ਸੀ। ਹਾਂ, ਖਿਡੌਣੇ ਹੁੰਦੇ ਸੀ, ਹਾਂ ਟਰੈਕਟਰ ਟਰਾਲੀ ਯਾਰ। ਜੀ, ਇਸ ਤਰ੍ਹਾਂ ਕਰਕੇ ਇਹ ਥਰਮੋਸ ਤਾਂ ਵੱਡੀਆਂ ਕੁਰਾਂ ਅੰਦਾਜ਼ੀਆਂ ਚ ਹੁੰਦਾ ਉਹ ਥਰਮੋਸ ਨਹੀਂ ਸੀ ਹੁੰਦੇ, ਛੋਟੇ ਉਹ ਤਾਂ ਖਿਡੌਣੇ। ਵੱਡੀਆਂ ਜਿਹੜੀਆਂ ਆਂਦੀਆਂ ਸੀ ਨਾ, ਉਹ ਵਿੱਚ ਲਾਰੀ ਦੇ ਵਿੱਚ ਆ ਕੇ ਪਿੰਡਾਂ 'ਚ ਕਰਾਉਂਦੇ ਸੀ, ਉਹ ਕੱਢਦੇ ਸੀ ਥਰਮੋਸ। ਥਰਮੋਸ ਤੋਂ ਉਦੋਂ ਬੜੀ ਵੱਡੀ ਸ਼ਾਇਦ। ਅੱਛਾ ਜੀ, ਹੁਣ ਟਾਈਮ ਹੋ ਗਿਆ ਗੀਤ ਦਾ। ਅਸੀਂ ਉਹ ਉਸਤਾਦ ਨੂੰ ਹੀ ਫਰਮਾਇਸ਼ ਕਰ ਦਿਓ ਬਿਰਹੋਂ ਵਾਲੀ ਜਿਹੜੀ। ਹਾਂ, ਉਸਤਾਦਾਂ ਕੋਲੋਂ ਅਸੀਂ ਸੁਣਦੇ ਹਾਂ। ਪਹਿਲਾਂ ਉਹ ਮੁੰਡਿਆਂ ਜੀ, ਉਹਨਾਂ ਦਾ ਮੈਂ ਤੁਹਾਨੂੰ ਦੱਸ ਵੀ ਦੇਵਾਂ। ਹਾਂਜੀ, ਰਾਓ ਜੁਨੇਦ ਸਾਹਿਬ ਆ ਗਏ ਜੀ, ਜਨਾਬ ਜਿਉਂਦੇ ਵਾਸਤੇ ਰਹੋ ਜੀ, ਆਇਆਂ ਨੂੰ ਜੀ। ਅੱਛਾ, ਰੱਖ ਲਓ। ਆ ਜੀ ਫਰਮਾਨ ਸਾਹਿਬ ਕਿਲਿਆਂ ਵਾਲੇ ਤੋਂ, ਆ ਜ਼ਾਹਦ ਜਾਨੀ ਸਾਹਿਬ ਕਿਲਿਆਂ ਵਾਲੇ ਤੋਂ। ਅੱਛਾ ਜੀ, ਸਾਨੂੰ ਕੋਈ ਗੀਤ ਸੁਣਾ ਦਿਓ ਜੀ। ਸੁਣਾ ਦਿਓ? ਚਲੋ ਸੁਣਾਓ। ਤੈਨੂੰ ਕਹਿੰਦੇ ਆਖੇ ਕਿਉਂ ਛੱਡਣਾ ਓ, ਤੈਨੂੰ ਕਹਿੰਦੇ ਆਖੇ ਕਿਉਂ ਛੱਡਣਾ, ਤੇਰੇ ਬਾਝ ਗੁਜ਼ਾਰੇ ਨਹੀਂ ਹੁੰਦੇ। ਤੈਨੂੰ ਕਹਿੰਦੇ ਆਖੇ ਕਿਉਂ ਛੱਡਣਾ, ਤੇਰੇ ਬਾਝ ਗੁਜ਼ਾਰੇ ਨਹੀਂ ਹੁੰਦੇ। ਤੈਨੂੰ ਕਹਿੰਦੇ ਆਖੇ ਮੈਨੂੰ ਕੱਲਿਆਂ ਬੈ ਸਮਝਾਇਆ ਕਰ, ਨਾ ਜਗ ਦਾ ਸ਼ੁਗਲ ਬਣਾਇਆ ਕਰ। ਮੈਨੂੰ ਕੱਲਿਆਂ ਬੈ ਸਮਝਾਇਆ ਕਰ, ਨਾ ਜਗ ਦਾ ਸ਼ੁਗਲ ਬਣਾਇਆ ਕਰ। ਮੇਰਾ ਕਮਲਾ ਢੋਲਾ ਪਿਆਰ ਦੇ ਵਿੱਚ, ਮੇਰਾ ਕਮਲਾ ਢੋਲਾ ਪਿਆਰ ਦੇ ਵਿੱਚ, ਚੰਗੇ ਬੋਲ ਬੁਲਾਰੇ ਨਹੀਂ ਹੁੰਦੇ। ਤੈਨੂੰ ਕਹਿੰਦੇ ਆਖੇ ਕਿਉਂ ਛੱਡਣਾ, ਤੇਰੇ ਬਾਝ ਗੁਜ਼ਾਰੇ ਨਹੀਂ ਹੁੰਦੇ। ਤੈਨੂੰ ਕਹਿੰਦੇ ਆਖੇ ਜਿੰਦ ਵੇਖ ਕੇ ਭਾਰ ਚਵਾਈ ਦਿਲਬਰ, ਕੁਝ ਸੋਚ ਕੇ ਠੋਕਰ ਲਾਈ ਦਿਲਬਰ। ਜਿੰਦ ਵੇਖ ਕੇ ਭਾਰ ਚਵਾਈ ਦਿਲਬਰ, ਕੁਝ ਸੋਚ ਕੇ ਠੋਕਰ ਲਾਈ ਦਿਲਬਰ। ਕਈ ਕੱਚ ਤੋਂ ਢੇਰ ਨਫੀ ਸੌਂਦਣ, ਕਈ ਕੱਚ ਤੋਂ ਢੇਰ ਨਫੀ ਸੌਂਦਣ। ਦਿਲ ਇੱਕੋ ਜੈਸਾਰੇ ਨਹੀਂ ਹੁੰਦੇ। ਤੈਨੂੰ ਕਹਿੰਦੇ ਆਖੇ ਕਿਉਂ ਛੱਡਣਾ, ਤੇਰੇ ਬਾਝ ਗੁਜ਼ਾਰੇ ਨਹੀਂ ਹੁੰਦੇ। ਤੈਨੂੰ ਕਹਿੰਦੇ ਆਖੇ। ਤਾੜੀ ਲਾ ਬਈ। ਚਲੋ ਜੀ, ਉਧਰ ਵੀ ਦੇਖ ਲਈਏ ਵੀ ਕੀ ਬਣਿਆ ਬਣਾਇਆ। ਉਹ ਤੇਰਾ ਭਲਾ ਹੋਵੇ ਤਾਂ ਫੁੱਲੇ ਬਣਾਤੇ ਤੂੰ। ਨਹੀਂ, ਪਾਪਕਾਰਨ ਬਣਾਉਣੇ ਸੀ। ਤੁਹਾਨੂੰ ਆਵਾਜ਼ਾਂ ਮਾਰੀਆਂ। ਉਹ ਨਹੀਂ ਯਾਰ,
ਫੁੱਲੇ ਨਹੀਂ ਯਾਰ ਬਣਾਣੇ ਸੀ। ਪਾਣੀ ਪਾ ਕੇ ਨਹੀਂ, ਇਹਨੂੰ ਕੱਢੋ ਤੁਸੀਂ, ਉਹ ਦੂਏ ਹੋਰ ਭੁੰਨੋ ਯਾਰ। ਤਾਂ ਅੱਧੀ ਰਾਤ ਕਰਦੀ ਹੈ ਤੇ ਫੁੱਲੇ ਬਣਾ ਕੇ ਬੈਠੇ। ਉਹ ਤਾਂ ਮੂੰਹ ਬਣਾਈ ਬੈਠੇ ਖਾਣ ਵਾਸਤੇ। ਇਹ ਉਂਝ ਚੱਬ ਲੈਣੇ ਆ, ਤੂੰ ਕੱਢ ਲਾ ਤੇ ਉਹ ਫੁੱਲੇ ਨਹੀਂ ਬਣਾਣੇ, ਉਂਝ ਦਾਣੇ ਰੱਖਣੇ। ਹਾਂ ਚਲੋ ਜੀ ਦੱਬੋ ਬਟਨ ਉਧਰਲਾ ਵੀ ਦੇਖ ਇੱਧਰ। ਸਾਡੇ ਵਾਲ ਮਾਸ਼ਾਅੱਲਾ ਠੀਕ ਚੱਲ ਰਿਹਾ। ਇਹ ਦੋਵੇਂ ਹੀ ਇਹ ਭੁੰਨ ਰਹੇ ਆ ਜੀ। ਹਾਂ ਮੁੰਡੇ ਸਿਆਣੇ ਨਹੀਂ ਤੇ ਹੋ ਨਹੀਂ ਗਈ ਇਹ ਇਹ ਕਰ ਗਏ। ਤੇ ਹੋ ਭੁੰਨਣਾ। ਥੋੜੀ ਜਿਹੀ ਬਰਾਉਨ ਜੀ ਹੋ ਗਈ ਨਾ ਜੀ। ਹਾਂ ਥੋੜੀ ਜਿਹੀ ਬਰਾਉਨ ਜਦੋਂ ਕੀਤੀ ਉਸ ਤੋਂ ਬਾਅਦ ਅਸੀਂ ਆਪਣਾ ਇਹਦਾ ਚੀਨੀ ਤੇ ਬਾਕੀ ਜੋ ਵੀ ਪਾਉਣਾ ਨਾ ਉਸ ਤੋਂ ਬਾਅਦ ਉਹਦਾ ਬਣਾਵਾਂਗੇ। ਨਹੀਂ ਚੀਨੀ ਤੇ ਹੋਰ ਕੀ ਪਿਆ ਇਹਦੇ ਚ? ਚੀਨੀ ਜੀ ਹੋਰ ਆਪਣਾ ਖੋਪਾ ਹੋ ਗਿਆ ਜੀ, ਬਦਾਮ ਹੋ ਗਿਆ। ਅੱਛਾ ਤੇ ਬਦਾਮ ਤੇ ਖੋਪਾ ਪਾ ਕੇ ਤਾਂ ਫੁੱਫਾ ਨਹੀਂ ਕਿਹਾ ਜਾਣਾ। ਖੁਸ਼ਕ ਮੇਵਾ ਜਾ ਸਾਰੇ ਨਹੀਂ ਨਹੀਂ ਇਹ ਨਹੀਂ ਹੈਗਾ ਉਹ। ਫੁੱਫੇ ਵਾਲਾ ਨਹੀਂ ਹੈ। ਹਾਂ ਇਹ ਹੋਰ ਹੈ ਜੀ। ਚਲੋ ਇਹ ਫੁੱਫੇ ਵਾਲਾ ਨਹੀਂ ਹੈ ਦੂਆ। ਦਾਣੇ ਸੁੱਕੇ ਸੀਗੇ, ਉਹ ਜਿਹੜਾ ਦਾਣਾ ਵਿੱਚ ਪਾਉਂਦੇ ਆ ਤੇ ਉਹ ਉਹੀ ਭਨੀ ਜਾਂਦਾ, ਉਹ ਫੁੱਲੇ ਬਣ ਜਾਂਦੇ। ਤੇ ਹੁਣ ਸੋਚਿਆ ਵੀ ਉਹ ਮੁੰਡਾ ਦਾਣੇ ਭੇਜ ਕੇ ਲਿਆ ਵੀ ਇਦਾਂ, ਤੇ ਉਹ ਹੈ ਦਾਣੇ ਭੇਜ ਕੇ ਪਾਓ ਯਾਰ। ਜਿਹੜਾ ਪੂਰ ਸਹੀ ਨਿਕਲੂਗਾ ਉਹ ਕੁੱਟਣਾ। ਇਹ ਭਾਵੇਂ ਸਵੇਰ ਤੱਕ ਪੂਰ ਹੀ ਨਾ ਸਹੀ ਨਿਕਲੇ। ਹਾਂਜੀ ਇੱਧਰ ਕੀ ਪਾਤਾ? ਤੇ ਤੂੰ ਸ਼ੱਕਰ ਪਾਣੀ ਸੀ ਯਾਰ ਵਿੱਚ ਪਈ ਸੀਗੀ ਘਰ। ਚੱਲ ਹੁਣ ਪਾ ਲਾ। ਹਜੇ ਤਾਂ ਪਹਿਲੀ ਚੱਲ ਪਾ ਲਾ ਪਾ ਲਾ। ਚੱਲ ਛੇਤੀ ਕਰੋ, ਵੇ ਸੜ ਜਾਣੀ ਉਦੋਂ ਤੱਕ। ਐਡੀ ਜਲਦੀ ਨਹੀਂ ਹੋਣ ਦਿੰਦੇ ਅਸੀਂ। ਐਡੀ ਜਲਦੀ ਇਹ ਚ ਕਿੰਨਾ ਕੁ ਰਹਿ ਗਿਆ ਟਾਈਮ? ਬਸ ਇਹਦੇ ਚ 10 10 ਮਿੰਟ। ਅੱਛਾ ਜੀ। ਅੱਛਾ ਜੁਨੇਦ ਸਾਹਿਬ, ਤੁਸੀਂ ਕੋਈ ਜਿਹੜੀ ਸ਼ੈ ਅਸੀਂ ਪਕਾ ਰਹੇ ਆ ਨਾ, ਕੋਈ ਨਹੀਂ ਸਮਝ ਆ ਮੈਂ ਦੱਸਦਾ, ਸਮਝਾਣਾ ਮੈਂ। ਇਹ ਅਸੀਂ ਬਣਾ ਰਹੇ ਹਾਂ ਭੁੱਗਾ। ਉਹ ਕੀ ਹੁੰਦਾ? ਹਾਂ ਭੁੱਗਾ ਜੀ। ਇੱਥੇ ਅੱਗੇ ਬੰਦਿਆਂ ਕਈਆਂ ਨੂੰ ਵਿੱਚੋਂ ਪਤਾ ਨਹੀਂ ਸੀ ਤੇ ਕਈਆਂ ਨੇ ਦੱਸਿਆ, ਦਾਣੇ ਭੁੰਨ ਕੇ ਕੁੱਟ ਕੇ ਵਿੱਚ ਗੁੜ ਰਲਾ ਕੇ। ਕਦੀ ਖਾਦੇ ਘਰ? ਕੋਈ ਨਹੀਂ ਖਾਦੇ ਹੋਣੇ, ਲੇਕਿਨ ਯਾਦ ਕੋਈ ਨਹੀਂ। ਅਭੀ ਵੀ ਤੇਰੇ ਇਹ ਸ਼ਾਇਦ ਦਾਦੀ ਦਾਦਾ ਕੋਈ ਦਾਦੀ ਦੇਖੇ ਤੂੰ? ਦੇਖੇ ਨੇ ਦਾਦੀ ਕੋ ਬਣਾਉਂਦੇ ਹੋਣੇ, ਲੇਕਿਨ ਅੱਛਾ ਆਹ ਭੁੱਗਾ ਜਿਹੜਾ ਸੂਜੀ ਚ ਬਗੈਰ ਪਾਣੀ ਤੋਂ ਘਿਓ ਚ ਭੁੰਨ ਕੇ ਵਿੱਚ ਬਦਾਮ ਗਿਰੀਆਂ ਪਾ ਕੇ, ਇਹ ਵੀ ਭੁੱਗਾ। ਇਹ ਕੰਮ ਠੀਕ ਲੱਗ ਰਿਹਾ। ਬਦਾਮ ਇਹ ਵੀ ਨਹੀਂ ਖਾਦਾ? ਨਹੀਂ, ਇਹ ਕੋਈ ਸਿਸਟਮ ਚੱਲਿਆ ਹੋਣਾ, ਲੇਕਿਨ ਉਹਨੇ ਆਖਿਆ ਵੀ ਹੈ ਇੱਕੋ ਮਾਰੀ ਵੀ ਰੈਸਪੀ ਵੱਖਰੀ ਵੱਖਰੀ। ਇਹ ਮੁੰਡਾ ਆਹ ਮੁੰਡਾ ਕਹਿੰਦਾ ਵੀ ਇਹ ਭੁੱਗਾ ਇਹਨੂੰ ਕਹਿੰਦੇ ਆ, ਉਹ ਬੰਦੇ ਉਧਰ ਕਹਿ ਰਹੇ ਵੀ ਭੁੱਗਾ ਉਹਨੂੰ ਕਹਿੰਦੇ ਆ। ਬਾਕੀ ਦੇਖਣ ਵਾਲੇ ਦੱਸਣ, ਨਹੀਂ ਪਤਾ ਇਦਾਂ ਲੱਗੂਗਾ ਸਾਡੇ ਦੇਖਣ ਵਾਲੇ ਦੱਸਣਗੇ ਵੀ ਅਸਲ ਭੁੱਗਾ ਕਿਹੜਾ। ਅਸਲ ਭੁੱਗਾ ਉਹੀ ਹੈ, ਫਿਰ ਇਹਦਾ ਨਾਂ ਪਤਾ ਲੱਗ ਜੂ। ਹਾਂ ਚਲੋ ਇਹ ਜੇ ਭੁੱਗਾ ਨਾ ਹੋਇਆ ਤੇ ਇਹਦਾ ਨਾਂ ਪਤਾ ਲੱਗ ਜੂ ਵੀ ਇਹ ਹੈ ਕੀ ਆ। ਇਹ ਤੇ ਨਵੀਂ ਰੈਸਪੀ ਇੰਟਰੋਡਿਊਸ ਹੋ ਜਾਣੀ। ਨਵੀਂ ਰੈਸਪੀ ਨਵੀਂ ਰੈਸਪੀ। ਨਹੀਂ ਨਵੀਂ ਡਿਸ਼ ਵੀ। ਹਾਂ ਤੇ ਹੁਣ ਉਹ ਦਾਣੇ ਭੇ ਕੇ ਪਾਓ ਵਿੱਚ, ਦਾਣੇ ਭੇ ਕੇ ਪਾਓ ਵਿੱਚ। ਹਾਂਜੀ ਸਾਡਾ ਜੀ ਆਪਣਾ ਭੁੱਗਾ ਤਿਆਰ ਹੋ ਗਿਆ ਜੀ। ਆ ਤੁਹਾਡੇ ਅੱਖਾਂ ਦੇ ਸਾਹਮਣੇ ਜੀ, ਬਦਾਮ ਪਿਸਤੇ ਹਰ ਚੀਜ਼ ਵਿੱਚ ਪੈ ਗਈ ਜੀ ਇਹਦੇ। ਹਾਂਜੀ ਆ ਬਦਾਮ ਵਿਖਾ ਵੀ ਚੱਕ ਕੇ ਮੁੰਡਾ। ਠੀਕ ਹੈ ਜੀ, ਇਨਸ਼ਾਅੱਲਾ ਜੀ ਹੁਣ ਇਹ ਤਿਆਰ ਹੋ ਗਿਆ ਤੇ ਥੋੜੀ ਦੇਰ ਨੂੰ ਤੁਹਾਨੂੰ ਭਰਾਵਾਂ ਨੂੰ ਖਾ ਕੇ ਦਾ ਜ਼ਾਇਕਾ ਦੱਸਾਂਗੇ ਜੀ। ਖਾ ਕੇ ਦਿਖਾਵਾਂ। ਹਾਂਜੀ ਖਾ ਕੇ ਦਿਖਾਵਾਂਗੇ, ਸਾਰੇ ਖਾ ਕੇ ਦਿਖਾਉਣਗੇ ਚੁੱਕਦੇ ਹੁਣ ਦੇ। ਹੁਣ ਜੀ ਇਸ ਤੋਂ ਬਾਅਦ ਅਸੀਂ ਚਾਹ ਦੇ ਤੇ ਰੱਖਾਂਗੇ ਜੀ। ਉਸ ਤੋਂ ਬਾਅਦ ਚਾਹ ਦੀ ਵਾਰੀ ਆਏਗੀ ਜੀ, ਉਹ ਥਾਲ ਦੇ ਵਿੱਚ ਪਾਓ। ਹਾਂ ਨਹੀਂ ਨਹੀਂ ਜੀ, ਕਾਰੀਗਰ ਪੂਰਾ ਹੋ ਰਿਹਾ ਹੈ, ਮੈਨੂੰ ਨਾਲ ਰੱਖ ਨਾ ਤੇ ਲਿਆਵੇ ਇਹਦੇ ਤੂੰ ਚੌਕ ਕੇ ਢੱਕੋ। ਹੁਣ ਦੇ ਇਹ ਨਿਕਲਦਾ ਇਹਨੂੰ ਘਰ ਬਾਹਰ ਕਰ। ਇਹਨੂੰ ਹੁਣ ਰੋਜ਼ ਸਾਹਿਬ ਇੱਥੇ ਮਤਲਬ ਇਦਾਂ ਛੱਡਣਾ ਨਹੀਂ ਹੈ, ਇਹਨੂੰ ਥੋੜਾ ਥੋੜਾ ਨਾ ਹਿਲਾਉਂਦੇ ਰਹਿਣਾ ਤਾਂ ਕਿ ਉਹਦੇ ਗਿੱਲੜ ਜਾਂ ਬਣਨਾ ਨਾ। ਹਿਲਾਈਏ ਤੇ ਇਦਾਂ ਜੁੜ ਜਾਣੀ, ਗੁੜ ਦੀ ਤਰ੍ਹਾਂ ਰੋੜੀਆਂ ਬਣ ਜਾਣੀਆਂ। ਠੀਕ ਹੈ ਜੀ। ਹੁਣ ਜੀ ਸਾਡਾ ਵਾਲਾ ਚੁੱਲ੍ਹੇ ਨੂੰ ਸਾਹ ਨਹੀਂ ਹੈ। ਹੁਣ ਆਪਣਾ ਨਾਲੇ ਅੱਗ ਨਾ ਬੁਝਾ ਦੇ। ਚਾਹ ਹੋਰੀ ਤਿਆਰ। ਹਾਂਜੀ ਇਹ ਹੁਣ ਜੀ, ਹੁਣ ਜੀ ਅਸੀਂ ਜੀ ਚਾਹ ਸ਼ੁਰੂ ਕਰਨ ਲੱਗੇ ਹਾਂ ਜੀ। ਹੁਣ ਅਸੀਂ ਚਾਹ ਬਣਾਵਾਂਗੇ ਜੀ। ਹਾਂਜੀ ਪਹਿਲਾਂ ਕਾਹਵਾ ਪਕਾਵਾਂਗੇ, ਉਸ ਤੋਂ ਬਾਅਦ ਫਿਰ ਦੁੱਧ, ਫਿਰ ਇਲਾਇਚੀਆਂ। ਬੜੀ VIP ਚਾਹ, ਸੁਰੀਲੀ ਜੀ ਚਾਹ। ਮੈਂ ਕਹਿੰਦਾ ਜੀ ਇੰਜ ਦੀ ਚਾਹ ਜਿਵੇਂ ਨੁਸਰਤ ਦੇ ਗੀਤ ਸੁਰੀਲੇ। ਲੋ ਜੀ ਇੱਕ ਭੁੱਗਾ ਜਿਹੜਾ ਤਿਆਰ ਹੋ ਗਿਆ। ਠੀਕ ਹੈ, ਇਹ ਅਮਰ ਵਾਲਾ ਕੇ ਇਹ ਅਮਰ ਵਾਲਾ ਤਿਆਰ ਹੋਇਆ। ਠੀਕ ਹੈ ਜੀ, ਇਹ ਹੁਣ ਸਾਰੇ ਦੋਸਤਾਂ ਨੂੰ ਅਸੀਂ ਚੈੱਕ ਕਰਵਾਉਂਦੇ ਆ ਤੇ ਤੁਸੀਂ ਹਾਂ ਤੁਸੀਂ ਆਪਣੇ ਇਹਦੇ ਬਾਰੇ ਰਾਏ ਦੇਣੀ ਆ ਕਿ ਤੁਹਾਨੂੰ ਕਿਹਦਾ ਲੱਗਿਆ ਟੇਸਟ ਵਾਈਜ਼। ਇਹ ਚੈੱਕ ਕਰੋ ਜੀ। ਨਹੀਂ ਅਮਰ ਵਾਲਾ ਹੀ ਹੈ ਜੀ, ਲੋਕ ਨੇ ਆਤਾ ਵਾਲਾ ਬਦਾਮ ਵੀ ਫਿਰ ਇਹਦੇ ਬਦਾਮ ਪਾਏ ਹੋਏ ਆ ਜੀ, ਸੂਜੀ ਪਾਈ ਆ। ਉਹਦਾ ਰਿਸਪੌਂਸ ਤਾਂ ਲੈ ਲਾ।
ਉਹ ਤਾਂ ਮੂੰਹ ਹੀ ਭੈੜਾ ਜਿਹਾ ਕਰ ਰਿਹਾ। ਮੂੰਹ ਪੈੜਾ ਕਿਉਂ ਕਰ ਰਹਾ? गरम बढ़ा ली ਤੇ ਤੁਹਾਨੂੰ ਕਿੰਨੇ ਆਰਾਮ ਨਾਲ ਖਾਈਦਾ ਨਾ। थोड़ा ठंडा करके खिलाओ। ਤੇ ਕੀ ਬਣਿਆ ਇਹ ਦੱਸ ਜਰਾ ਹੁਣ, ਇਹ ਰਿਸਪੌਂਸ ਕੀ ਤੇਰਾ? अच्छा ही बनाया मैं ਹੈ ਚੱਲ ਬਸ ਕਰ ਹੁਣ ਚੱਲ ਲਓ ਜੀ। ਹਾਂਜੀ ਹਾਂਜੀ ਸਹੀ ਬਣ ਗਿਆ ਜੀ ਇਹ। ਸਹੀ ਬਣ ਗਿਆ। ਤੇ ਹੁਣ ਤੁਸੀਂ ਉਹ ਫੁੱਫਾ ਤਾਂ ਗਿਆ ਨਹੀਂ। ਨਹੀਂ ਉਹ ਫੁੱਫੇ ਜੋਗਾ ਮੂੰਹ, ਉਹ ਫੁੱਫੇ ਵਾਲਾ ਦੂਜਾ, ਅੱਛਾ ਫੁੱਫੇ ਵਾਲਾ ਨਹੀਂ ਹੈ, ਇਹ ਤਾਏ ਵਾਲਾ। ਇਹ ਤਾਏ ਵਾਲਾ। अंदाल साहब ਲਓ ਜੀ ਫੁੱਫੇ ਵਾਲਾ। बन गई पंजीरी। ਅੱਛਾ ਜੀ। हाँ पंजीरी खाई है कदे? ਹੈ पंजीरी खाई कदे? ਪੰਜੀਰੀ ਖਾਈ ਹੈ। ये पंजीरी बन गई ਮੇਰੇ ਪੰਜੀਰੀ ਦਾ ਬਹੁਤ ਕੁਝ ਪੈਂਦਾ, ਉਹ ਨਹੀਂ ਖਾਈ ਜਾਂਦੀ ਹੈ। ਆ ਲੈ ਪ੍ਰਵੇਸ਼ ਚੈੱਕ ਕਰੋ। ਅਸਰੋ ਸਾਹਿਬ ਤੁਸੀਂ ਚੈੱਕ ਕਰੋ ਜ਼ਰਾ। ਦੱਸੋ ਜੀ। ਇਹ ਤਾਂ ਕੋਈ ਨਹੀਂ ਹਾਲ। ਰਾਣਾ ਨਵਾਨ ਨੇ ਫਿਰ ਕਿਉਂ ਕਿਹਾ ਕਹਿੰਦਾ ਬੜਾ ਵਧੀਆ? ਜੇ ਵੈਸੇ ਭੁੱਖ ਲੱਗੀ ਉਹਨੂੰ। ਇਹਦਾ ਕੋਈ ਹਾਲ ਹੀ ਕੋਈ ਨਹੀਂ ਸਮਾਨ। ਹਾਂ ਇਹ ਤਾਂ ਪੁੱਗਾ ਕੋਈ ਨਹੀਂ ਹੈ। ਇਹ ਤਾਂ ਸੂਜੀ ਭੁੰਨੀ ਹੋਈ ਆ, ਇਹਦਾ ਤਾਂ ਹਾਲ ਕੋਈ ਨਹੀਂ। ਚਲੋ ਉਹ ਖਾ ਕੇ ਦੇਖਦੇ ਆ। ਅੱਛਾ ਹਾਂ। ਚਲੋ ਆਪੇ ਪਤਾ ਲੱਗ ਉਹ ਹਲੇ ਬਣ ਰਿਹਾ। ਠੀਕ। ਲੋ ਜੀ ਪ੍ਰਵੇਸ਼ ਸਾਹਿਬ ਚੈੱਕ ਕਰੋ ਜੀ। ਦੱਸਣਾ ਵੀ ਆ ਜੀ ਉਧਰ ਹੋਵੇ ਕਿਵੇਂ ਦਾ ਲੱਗਿਆ। ਦੱਸੋ ਜੀ। ਹੁਣ ਜਾਗਾ ਚੈੱਕ ਕਰ ਲਈ ਹੈ, ਜੈਸਾ ਤਾਂ ਸੂਜੀ ਦਾ ਹੀ ਆ ਨਾ। ਗੁਜ਼ਾਰੇ ਵਾਲਾ ਹੀ ਆ। ਗੁਜ਼ਾਰਾ ਹੀ ਹੈ ਜੀ। ਲੋ ਜੀ ਇਹ ਮਾਸਟਰ ਚੈੱਕ ਕਰ ਬਈ। ਇਹ ਤਾਂ ਕੋਈ ਨਹੀਂ ਭੁੱਗਾ ਭਾਗਾ ਜੀ ਕੀ ਨਾਂ ਸੀ ਇਹਦਾ? ਇਹਦਾ 4G। ਇਹ ਜਿਹੜਾ ਨਾ ਇਹ ਭੁੱਗਾ ਭਾਗਾ ਕੋਈ ਨਹੀਂ, ਇਹ ਪੰਜੀਰੀ ਵੀ ਕੋਈ ਨਹੀਂ। ਇਹ ਪੰਜੀਰੀ ਵੀ ਕੋਈ ਨਹੀਂ। ਠੀਕ ਆ। ਇਹ ਚੀਨੀ ਆ, ਉਹ ਵੀ ਬਰੀਕ। ਹਾਂ ਤੇ ਨਾ ਸੂਜੀ ਆ ਤੇ ਬਦਾਮ ਵਿੱਚ ਫਿਰ ਤੁਰੇ ਤੇ ਗਰਮ ਬਦਾਮ ਆ। ਹਾਂਜੀ। ਤੇ ਕੁੱਕ ਕਿਹੜਾ ਇਹਦਾ? ਅਮਰ ਨੂੰ ਨਾਮ ਦੇ ਦੇ। ਇੱਧਰ ਦੇਖੀ। ਇੱਧਰ ਆ ਬਈ। ਹੈਲੋ ਓ ਭਾਈ, ਭਾਈ ਮੇਰੇ ਹਾਲ। ਅੱਛਾ ਇੱਧਰ ਇਹ ਕੀ ਆ ਇਹ? ਤੁਹਾਨੂੰ ਕੀ ਨਜ਼ਰ ਆਇਆ ਜੀ? ਸਾਨੂੰ ਤਾਂ ਸਮਝ ਨਹੀਂ ਆ ਰਹੀ ਹੈ ਕੀ ਆ। ਨਹੀਂ ਆਈ ਇਹ ਨਾ ਭੁੱਗਾ। ਇਹੀ ਤਾਂ ਪਤਾ ਇਹ ਤਾਂ ਕਰਨਾ ਇਵੇਂ ਆ ਵੀ- ਤੁਹਾਨੂੰ ਦੁਨੀਆ ਤੇ ਪਤਾ ਵੀ ਹੋਣਾ ਚਾਹੀਦਾ ਵੀ ਕਿਹੜੀ ਕਿਹੜੀ ਸ਼ੈ ਤਿਆਰ ਹੋਈ। ਇਹ ਤਾਂ ਇਵੇਂ ਆ ਜਿਵੇਂ ਨਾ ਉਹ ਇੱਕ ਛਾਪਰ ਦੇ ਵਿੱਚ ਚੀਨੀ ਸੀ ਤੇ ਦੂਏ ਚ ਦੋਵੇਂ ਰਲ ਗਏ ਤੇ ਜਨਾਬ ਇਹ ਬਣ ਗਿਆ। ਚੈੱਕ ਕਰੋ ਤੇ ਮੈਨੂੰ ਆਪਣੀਆਂ ਨਾ ਸਲਾਮਾਂ ਦੇ। ਹਾਂ 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 ਕਿਆ ਇਹ ਤਾਂ ਗੁੱਜਰ ਸਵੀਟ ਨੂੰ ਵੀ ਬਣਾ ਕਰ। ਆ ਲੈ ਆ ਗੁੱਜਰ। ਆ ਤੂੰ ਦੱਸ ਬਈ। ਕੋਈ ਸਮਝ ਤੋਂ ਬਾਹਰ ਆ। ਐਡਵੋਕੇਟ ਸਾਹਿਬ ਤੁਸੀਂ ਦੱਸੋ। ਬਿਲਕੁਲ ਸਮਝ ਨਹੀਂ ਆ ਰਹੀ। ਹੈ ਇਹ ਗਲਤੀ ਨਾਲ ਮਿਕਸ ਹੋ ਗਿਆ ਨਾ ਕੋਲ। ਜ਼ਬਰਦਸਤ ਬਣੇ ਇਹ ਬੰਦ ਕਰ ਲਓ ਜੀ। ਉਧਰ ਦਿਖਾਓ ਅੱਛਾ ਉਧਰ ਦਿਖਾਈਏ। ਲੈ ਜਾ ਬਈ। ਉਧਰ ਵੀ ਦਿਖਾਓ, ਕੁੱਟਣ ਕਟਾਣ ਵੀ ਸ਼ੁਰੂ ਉੱਥੇ। ਲਓ ਜੀ ਇਹ ਦੂਸਰਾ ਭੁੱਗਾ ਨੰਬਰ 2। ਹਾਂਜੀ ਇਹ ਅੱਛਾ ਇਹਦੀ ਕਟਾਈ ਹੋ ਰਹੀ ਹੈ। ਇਹ ਉਸ ਤੋਂ ਬਾਅਦ ਇਹ ਗੋਲ ਕੁੱਟ ਕੇ ਪਏਗਾ ਜੀ। ਪਾਊਡਰ ਬਣਾ ਰਹੇ ਆ ਚੈੱਕ ਕਰੋ ਜੀ। ਹਾਂਜੀ। ਅੱਛਾ ਇਹਦੇ 'ਚ ਫਿਰ ਹੁਣ ਇਸ ਤੋਂ ਬਾਅਦ ਕੀ ਹੋਏਗਾ ਜੀ? ਗੁੜ ਕੁੱਟ ਕੇ ਪਏਗਾ। ਤੇ ਗੁੜ ਕੁੱਟ ਕੇ ਤੇ ਭੁੱਗਾ ਬਣ ਜਾਏਗਾ ਇਹ। ਅਸਲ ਪੁੱਗਾ ਹੈ ਉਹ ਤਾਂ ਨਕਲੀ ਹੈ। ਅੱਛਾ ਉਹ ਨਕਲੀ ਆ। ਚੀਨੀ ਦੇ ਆਂਵਰ ਨੂੰ ਪਤਾ ਪੁਤਾ ਕੋਈ ਨਹੀਂ। ਅੱਛਾ ਐਵੇਂ ਉਹ ਨਾ ਤਾਲ ਤੂਲ ਦਿੰਦਾ ਅੱਛਾ ਬਣਨ ਵਾਸਤੇ ਜੀ। ਹਾਂ ਹਾਂ ਉਹ ਪੁੱਗਾ ਉਹਨੇ ਬਣਾਇਆ ਨਕਲੀ, ਇਹ ਬਣ ਰਿਹਾ ਅਸਲੀ। ਹਾਂ ਉਹਨੇ ਤਾਂ ਚੀਨੀ ਤੇ ਸੂਜੀ ਮਿਕਸ ਕਰ ਦਿੱਤੀ ਹਾਂ। ਤੇ ਪੁੱਗਾ ਬਣ ਗਿਆ ਜੀ। ਆਹ ਮਿਹਨਤ ਵਾਲਾ ਕੰਮ ਆ ਹੋ ਰਿਹਾ ਜੀ। ਨਹੀਂ ਤਾਂ ਤੁਸੀਂ ਇਹ ਫੁੱਲੇ ਬਣਾਤੇ ਫੜ ਕੇ। ਨਹੀਂ ਨਹੀਂ ਫੁੱਲੇ ਉੱਤੇ ਆ, ਥੱਲੇ ਦਾ ਦਾਣੇ ਆ। ਅੱਛਾ ਵੇ ਦਾਣੇ ਹੀ ਆ। ਅੱਛਾ ਤੇ ਇਹਦੀ ਕੀ ਸੁੱਕੀ ਮੱਕੀ ਸੀ? ਹਾਂਜੀ ਅੱਛਾ ਮੱਕੀ ਸੁੱਕੀ ਸੀ ਇਸ ਕਰਕੇ ਫੁੱਲੇ ਬਣੇ। ਨਹੀਂ ਤੇ ਫਿਰ ਇਹਨੂੰ ਕੀ ਕਰਨਾ ਚਾਹੀਦਾ? ਆਪਾਂ ਭੇਜ ਲੈਂਦੇ ਇਹਨੂੰ ਫਿਰ ਪਹਿਲਾਂ। ਇੱਥੇ ਵੀ ਭੇ ਕੇ ਵੀ ਫੁੱਲੇ ਬਣੇ। ਅੱਛਾ ਅੱਛਾ ਆਹ ਵੇ ਪਾਣੀ ਲਾਇਆ ਦਾਣਿਆਂ ਨੂੰ, ਆ ਉੱਤੇ ਉਹ ਗਿੱਲੇ ਦੇ ਫੁੱਲੇ ਬਣੇ ਨੇ। ਪਹਿਲਾਂ ਠੀਕ ਸੀ ਕੰਮ। ਚਲੋ ਜੀ ਮੇਰੇ ਖਿਆਲ ਫੁੱਲੇ ਹੀ ਖਾਓ ਜੀ। ਹਾਂਜੀ ਇਹ ਹੁਣ ਕੀ ਰੱਖਿਆ ਜੀ ਤੁਸੀਂ? ਇਹ ਜੀ ਹੁਣ ਆਪਣਾ ਕਾਵਾ ਪੱਕ ਗਿਆ ਜੀ, ਜਾਂ ਦੁੱਧ ਪਾਉਣ ਲੱਗੇ ਆ। ਅੱਛਾ ਜੀ ਚਾਹ ਦਿਖਾਓ ਜੀ। ਮੈਂ ਕਹ ਕਾਵਾ ਹੀ ਬੰਦੇ ਨੂੰ ਪੂਰਾ ਆ ਜਾਣਾ ਸੀ। ਨਾ ਨਾ ਜੀ ਨਾ। ਇਹ ਆ ਬਣਿਆ ਚਾਹ ਦਾ ਰੰਗ ਦੁੱਧ ਮਾਈ ਦਾ ਗਾਂ ਦਾ? ਇਹ ਦੁੱਧ ਜੀ ਮੱਝ ਦਾ ਜੀ। ਮਾਈ ਦਾ ਦੁੱਧ ਬਾਬਾ। ਹਾਂਜੀ ਵਾਹ ਜੀ ਵਾਹ। ਇਹ ਪਹਿਲਣ ਸੂਆ ਜੀ ਮੱਝ ਦਾ ਜਿਹਦਾ ਦੁੱਧ ਚੋਇਆ ਜੀ। ਮਾਸ਼ਾਅੱਲਾ ਮਾਸ਼ਾਅੱਲਾ। ਲੋ ਇਹ ਚਾਹ ਤਿਆਰ ਹੋ ਰਹੀ ਹੈ ਜੀ। ਤੇ ਇਹ ਜਿਵੇਂ ਚਾਹ ਬਣਦੀ ਹੈ ਫਿਰ ਤੁਹਾਡੇ ਕੋਲ ਲੈ ਕੇ ਆਉਂਦੇ ਚਾਹ ਵੀ। ਤੇ ਜਿਹੜਾ ਪਹਿਲਾ ਭੁੱਗਾ ਬਣਾ ਸੀ ਉਹ ਤਾਂ ਹੋ ਗਿਆ ਨਕਾਮ।
ਉਹਦਾ ਤਾਂ ਫੀਡਬੈਕ ਕੋਈ ਨਹੀਂ ਅੱਛਾ। ਇਹ ਜੀ ਹੁਣ ਤੁਸੀਂ ਗੀਤ ਸੁਣੋ ਜੀ। ਹਾਂ ਗੀਤ ਆ ਗਿਆ ਜੀ। ਇਸ ਦਾ ਜੀ ਪੈਨਸਲ ਚੇਚੀ ਟੰਗੀ ਇਹਦੇ ਕੈਮਰਾ ਲੱਗਾ। ਇਹ ਸਾਈਨ ਕਰਨੇ ਹੁੰਦੇ ਜੀ ਆ ਫੜੇ ਪਤਾ ਲੱਗਿਆ ਵੀ ਬੰਦਾ ਪੜਿਆ ਲਿਖਿਆ। ਪਹਿਲਾਂ ਫੁੱਲਾਂ ਦੇਖਦੇ ਨਾ ਉਹ ਪ੍ਰਾਂਤ ਕਿੱਧਰ ਲੈ ਗਿਆ? ਪ੍ਰਾਂਤ ਤੈਨੂੰ ਕਿਹਾ ਸੀ ਭੁੱਗਾ ਜੀ ਜਿਹੜਾ ਸੂਜੀ ਵਾਲਾ ਸੀ ਉਹ ਤਾਂ ਸੂਤ ਨਹੀਂ ਆਇਆ ਤੇ ਉਹ ਹੁਣ ਵਿੱਚ ਘੇ ਪਾ ਕੇ ਨਾ ਤੇ ਉਹ ਤਾਂ ਲੱਗੇ ਸੀ ਹਲਵਾ ਬਣਾਉਣ। ਇਹ ਬਣਾ ਕੌਣ ਰਿਹਾ? ਇਹ ਉਹ ਆਮਰ ਬਣਾ ਰਿਹਾ ਸੀ। ਨਹੀਂ ਹੁਣ ਕੌਣ ਬਣਾਉਣ ਲੱਗਾ? ਹੁਣ ਜਾਨੀ ਬਣਾਉਣ ਲੱਗਾ ਹਾਏ ਤੇ ਹਾਂਜੀ ਤੇ ਉਹ ਸਰੀਲਾ ਹਲਵਾ ਬਣੂਗਾ ਤੇ ਅਸੀਂ ਤੁਹਾਨੂੰ ਉਨੀ ਦੇਰ ਗੀਤ ਸੁਣਾਉਂਦੇ ਆ। ਠੰਡੀ ਹੋ ਗਈ ਬਣਾ ਫੇਰ ਸੁਣਾ। ਪ੍ਰਾਂਤ ਥੋੜੀ ਜਿਹੀ ਤੱਤੀ ਸੀਗੀ ਉਹ ਵਿੱਚ ਤੱਤਾ ਉਹਨੇ ਪਾਇਆ ਨਾ ਵੇ ਸੂਜੀ ਪਾਈ ਪ੍ਰਾਂਤ ਤਪ ਗਈ। ਇਹ ਹੁਣ ਠਰਦੀ ਆ ਤੇ ਫਿਰ ਗੀਤ ਆਊਗਾ। ਉਸਤਾਦ ਵੀ ਤਪ ਗਏ। ਗੀਤ ਹੀ ਨਾ ਉਸਤਾਦ ਵੀ ਤਪ ਗਏ। ਹਾਂਜੀ ਢੋਲਣਾ ਜ਼ਰਾ ਮੁਖੜੇ ਦੀ ਚਾਬੀ ਨਾ ਕਰਵੇ ਉਹ ਨਾ ਕਰਵੇ ਮੈਂ ਦਿਲ ਵਾਲਾ ਬੂਆ ਖੋਲਣਾ ਢੋਲਣਾ ਜ਼ਰਾ ਮੁਖੜੇ ਦੀ ਚਾਬੀ ਨਾ ਕਰਵੇ ਉਹ ਨਾ ਕਰਵੇ ਅੱਖੀਆਂ ਨੇ ਪੁੱਛਣਾ ਏ ਅੱਖੀਆਂ ਦਾ ਹਾਲ ਨੈਣ ਮਿਲਾਵੇ ਮੇਰੇ ਨਾਲ ਅੱਖੀਆਂ ਨੇ ਪੁੱਛਣਾ ਏ ਅੱਖੀਆਂ ਦਾ ਹਾਲ ਸੋਹਣਿਆ ਮੇਰੀ ਅੱਖੀਆਂ ਦੀ ਖਾਲੀ ਝੋਲੀ ਭਰ ਝੋਲੀ ਭਰ ਨਹੀਂ ਤੇ ਦਿਲ ਮੇਰਾ ਨਹੀਂ ਉਹ ਰਜਣਾ ਢੋਲਣਾ ਵੇ ਢੋਲਣਾ ਰੱਖ ਲੈ ਸਦਾ ਲਈ ਮੈਨੂੰ ਕੋਲ ਬੁੱਲੀਆਂ ਤੇ ਰਹਿੰਦੇ ਨੇ ਹਮੇਸ਼ਾ ਤੇਰੇ ਬੋਲ ਰੱਖ ਲੈ ਸਦਾ ਲਈ ਮੈਨੂੰ ਕੋਲ ਬੁੱਲੀਆਂ ਤੇ ਰਹਿੰਦੇ ਨੇ ਹਮੇਸ਼ਾ ਤੇਰੇ ਬੋਲ ਸੋਹਣਿਆ ਜਿੰਨੀ ਦੇਰ ਮੈਨੂੰ ਤੂੰ ਨਾ ਬੁਲਾਇਆ ਵੇ ਮੈਂ ਕਿਸੇ ਨਾਲ ਨਹੀਂ ਉਹ ਬੋਲਣਾ ਬੋਲਣਾ ਜ਼ਰਾ ਮੁਖੜੇ ਦੀ ਚਾਬੀ ਉਰਾ ਕਰ ਵੇ ਮੈਂ ਦਿਲ ਵਾਲਾ ਬੂਆ ਖੋਲਣਾ ਢੋਲਣਾ ਵੇ ਢੋਲਣਾ ਕੀ ਬਾਤ ਆ ਜੀ। ਹਾਂ ਕੁੰਡੀ ਜਿਹੀ ਜੀ ਕੁੱਟ ਹੋਣੇ ਸੀ। ਲਓ ਜੀ ਮੋਟ ਭਰ ਕੇ ਇਹ ਹੁਣ ਹੈਗਾ ਫੁੱਫੇ ਵਾਲਾ। ਹਾਂ ਇਹ ਫੁੱਫੇ ਵਾਲਾ ਇਹ ਫੁੱਫੇ ਵਾਲਾ ਜੀ। ਨਹੀਂ ਆਹ ਥੋੜਾ ਜਿਹਾ ਬਰੀਕ ਘੱਟ ਆ ਠੀਕ। ਚਲੋ ਹੋਰ ਪਾ ਮੂੰਹ ਚ ਹੋਰ ਪਾ ਪੂਰਾ ਪੂਰਾ ਮੂੰਹ ਪਰ ਹਾਂ ਪਾ ਹੋਰ ਪਾ ਥੋੜਾ ਜਿਹਾ ਕਾ ਫੁੱਫਾ ਕਾ ਹੋਰ ਵੀ ਕਿਸੇ ਨੇ ਤਜਰਬਾ ਕਰਨਾ ਹੈ ਸੱਚਾ ਸੀ ਹੈ ਇਹ ਅਸਲਾ ਕਿਸੇ ਹੋਰ ਨੇ ਤਜਰਬਾ ਕਰਨਾ ਉਹ ਵੀ ਕਰ ਸਕਦਾ ਬਸ ਆ ਥੋੜਾ ਜਿਹਾ ਦੇਖ ਲੈ ਖਾ ਕੇ ਥੋੜਾ ਜਿਹਾ ਕਿਉਂ ਕਹਿੰਦਾ ਫੁੱਫਾ ਖਵਾਣਾ ਜਿੰਨੇ ਵੀ ਖਾਣਾ ਫੁੱਫਾ ਖਾਣਾ ਹੋਰ ਖਾ ਜਿੰਨੇ ਉਹ ਪਾ ਹੋਰ ਮੂੰਹ ਚ ਪਾ ਫੁੱਫਾ ਖਾਣਾ ਪਾ ਮੂੰਹ ਚ ਪਾ ਇਹ ਕੋਈ ਗੱਲ ਕਾ ਮੂੰਹ ਪਾ ਨਹੀਂ ਤੂੰ ਅੱਧ ਨੂੰ ਕਰੀ ਨਾ ਮੈਂ ਸਕੀ ਅੱਗੇ ਕਰ ਹੋਰ ਪਾ ਮੂੰਹ ਚ ਹੋਰ ਪਾ ਭਰ ਗਿਆ ਪਾ ਤਾਂ ਸਹੀ ਉਹ ਖਾਈ ਵਾਲਾ ਥੋੜਾ ਕਾ ਫੁੱਫਾ ਹੁਣ ਫੁੱਫਾ ਕਹਿਣਾ ਕਾ ਫੁੱਫਾ ਫੁੱਫਾ ਪੂਰਾ ਫੁੱਫਾ ਕਹਿ ਇਹਦਾ ਫੁੱਫਾ ਹੈ ਹੀ ਨਹੀਂ ਫੁੱਫਾ ਵਾਹ ਜੀ ਵਾਹ ਇਧਰ ਦੇਖੋ ਜੀ ਖਾ ਕੇ ਪੰਮਾ ਕਹੂਗਾ ਮੈਂ ਤਾਂ ਇਹ ਕਹਿਣਾ ਹੈ ਇਹੀ ਆ ਜੀ ਭੁੱਗਾ ਦਾ
ਪੰਮੇ ਇਹ ਭਰ ਮੂੰਹ ਭਰਨਾ ਪਹਿਲਾਂ ਚੈੱਕ ਤਾਂ ਕਰ ਲੂ ਚੈੱਕ ਨਹੀਂ ਥੋੜਾ ਪੰਮੇ ਥੋੜਾ ਹੋਰ ਪਾ ਯਾਰ ਹੋਰ ਪਾ ਨਾ ਇਹ ਕੀ ਕਰ ਰਿਹਾ ਮੈਂ ਪਾਉਣਾ ਥੋੜਾ ਕਰਕੇ ਨਹੀਂ ਤਾਂ ਹਾਂ ਹੁਣ ਫੁੱਫਾ ਹੁਣੇ ਕਿਆ ਹੁਣੇ ਅੱਛਾ ਇੱਕ ਖਾਣ ਚ ਕਿਵੇਂ ਹੈ ਇਹ ਠੀਕ ਆ ਇਹ ਟੀਮ ਜਿੱਤ ਗਈ ਆ ਹੈ ਇਹ ਟੀਮ ਜਿੱਤ ਗਈ ਆ ਹਾਂ ਤੇ ਕੋ ਹੈ ਫਰਕ ਕੀ ਕਹਿ ਰਿਹਾ ਫੁੱਫਾ ਕੋਣ ਹੈ ਨਾ ਕੋਈ ਤੇਰਾ ਬੁੱਪਾ ਹੀ ਨਹੀਂ ਕੋਈ ਇਹ ਹੁਣੇ ਸਾਬਤ ਹੋਊਗਾ ਇੰਨਾ ਨਹੀਂ ਨਹੀਂ ਪਾ ਦੇ ਯਾਰ ਜੇ ਜਿੰਨਾ ਮੂੰਹ ਚ ਪੈਂਦਾ ਉਹਨਾਂ ਦਾ ਪਾ ਨਾ ਓ ਯਾਰ ਇਹ ਮੈਂ ਨਾ ਕੀ ਆ ਇਹ ਭੁੱਗਾ ਆ ਫੁੱਫੇ ਵਾਲਾ ਭੁੱਗਾ ਯਾਰ ਇਹਨਾਂ ਇਦਾਂ ਨਹੀਂ ਯਾਰ ਜਿਹਨੇ ਯਾਰ ਤਾਂ ਪੂਰਾ ਪਾਣਾ ਹੈ ਨਹੀਂ ਯਾਰ ਨਹੀਂ ਤੂੰ ਪ੍ਰੋਗਰਾਮ ਖਰਾਬ ਕਰੀ ਖੜਾ ਐਵੇਂ ਨਹੀਂ ਯਾਰ ਫੁੱਫਾ ਨਿਕਲਣਾ ਆ ਫੜੋ ਯਾਰ ਇਹਨੂੰ ਰੋਗ ਭਰ ਕੇ ਚੰਗਾ ਨਾਲ ਖਾਈ ਫੁੱਫਾ ਖਾਣਾ ਯਾਰ ਤੈਨੂੰ ਖਾਣਾ ਨਹੀਂ ਅੱਛਾ ਕਹਿ ਚੱਲ ਕਹਿ ਫੁੱਫਾ ਹੋਰ ਪਾ ਥੋੜਾ ਜਿਹਾ ਹੋਰ ਪਾ ਮੂੰਹ ਥੋੜਾ ਜਿਹਾ ਯਾਰ ਥੋੜਾ ਜਿਹਾ ਨਹੀਂ ਫੁੱਗਾ ਨਹੀਂ ਯਾਰ ਫੁੱਫਾ ਪਾਪਾ ਬਾਬਾ ਸਾਰਾ ਪਾ ਯਾਰ ਬੜਾ ਨਹੀਂ ਹੋਰ ਥੋੜਾ ਉਹ ਤੂੰ ਖਾਈ ਜਾਂਦਾ ਨਾਲ ਲਗਾ ਆ ਗਿਆ ਰੋਗ ਭਰ ਕੇ ਪਾ ਮੂੰਹ ਖੋਲ ਹੱਥ ਰੱਖ ਯਾਰ ਹੱਥ ਰੱਖ ਪਾ ਮੂੰਹ ਆ ਸਾਰਾ ਮੂੰਹ ਚ ਪਾਣਾ ਪਾ ਜਲਦੀ ਪਾ ਅਗਲਾ ਖਾ ਗਿਆ ਆਪ ਇਸ਼ਾਰ ਬਣਵਾਣੀ ਚੱਲ ਕਹਿ ਫੁੱਫਾ ਰਾਏ ਤੇ ਬਾਦਰ ਤੇਰੇ ਫੇਰ ਖਾ ਗਿਆ ਕਹਿ ਫੁੱਫਾ ਉਹਦੇ ਉੱਤੇ ਭੁੱਗਾ ਯਾਰ ਫੁੱਫਾ ਗਾਣਾ ਆਇਆ ਫੁੱਫਾ ਪੂਰਾ ਮੂੰਹ ਨਹੀਂ ਬੋਲ ਆ ਉਰੇ ਆ ਮੂੰਹ ਚ ਪਾ ਖੋਲੋ ਮੂੰਹ ਚੰਗੀ ਤਰ੍ਹਾਂ ਭਰ ਕੇ ਉੱਪਰ ਕਰੋ ਮੂੰਹ ਆਪਣੇ ਹੱਥਾਂ ਨਾਲ ਪਾ ਨਹੀਂ ਆ ਬਣਿਆ ਓਏ ਉਹਨੂੰ ਓਏ ਜ਼ੁਬੈਰ ਆ ਖਾ ਨਹੀਂ ਮੂੰਹ ਭਰ ਮੁੱਠੀ ਭਰ ਕੇ ਮੁੱਠੀ ਭਰ ਕੇ ਪਾ ਇਦਾਂ ਪਾ ਚੱਲ ਕਹਿ ਫੁੱਫਾ ਇਧਰ ਨੂੰ ਕਰੀ ਪਰਾਂ ਕਿਆ ਪੁੱਪਾ ਉਹਨੇ ਤਾਂ ਫੁੱਫਾ ਕੀ ਨਹੀਂ ਖਾਲੀ ਉਸਤਾਦਾਂ ਨੂੰ ਦਿਖਾਣਾ ਉਹ ਬੱਗੀ ਦੇ ਮੂੰਹ 'ਚ ਇੰਨਾ ਆ ਜਾਣਾ मैं तो कले में चार है तो ਮੂੰਹ 'ਚ ਪਾ ਲਾ ਫੁੱਫਾ ਹੁੰਦਾ ਨਹੀਂ ਮੈਂ ਤੈਨੂੰ ਦੱਸਾਂ ਅੱਛਾ ਗੱਲ ਸੁਣੋ ਜੀ ਹੁਣ ਫੁੱਫਾ ਖਵਾਉਣ ਲੱਗੇ ਅਸੀਂ ਹਾਂ ਵੱਡੇ ਮੂੰਹ ਕੋਲੋਂ ਫੁੱਫਾ ਹੁੰਦਾ ਨਹੀਂ ਧੱਖ ਲਿਆ ਉਹਨੂੰ ਭਾਈ ਯਾਰ ਮੇਰਾ ਮੂੰਹ ਬਹੁਤ ਵੱਡਾ ਉਹ ਦੂਆ ਸਪੀਕਰ ਕਿਹਦੇ ਕੋਲ ਹੈ ਮੇਰੇ ਕੋਲ ਅੱਛਾ ਫੜ ਕੋਲ ਫੜ ਕੀ ਕਹਿ ਰਹੇ ਹੋ ਜੀ ਗੱਲ ਸੁਣ ਰੱਖ ਲਿਓ ਭਾਈ ਨਾ ਮੇਰਾ ਮੂੰਹ ਹੈ ਵੱਡਾ ਤੇ ਆ ਭੁੱਗਾ ਕਿਤੇ ਸਾਈਡ ਤੇ ਨਿਕਲ ਜਾਣਾ ਤੇ ਫੁੱਫਾ ਕਹਿ ਹੋ ਜਾਣਾ ਹਾਂ ਚੱਲ ਤੂੰ ਕਿਉਂਕਿ ਜਿਹਦਾ ਛੋਟਾ ਮੂੰਹ ਸੀ ਨਾ ਉਹਦੇ ਕੋਲ ਫੁੱਫਾ ਬਹੁਤ ਮੁਸ਼ਕਲ ਨਿਕਲਿਆ ਮੈਂ ਆਦਾ ਕਹਣਾ ਫੁੱਫਾ ਹਾਂ ਇਦਾਂ ਕਹਿਣਾ ਫੁੱਫਾ ਮੂੰਹ ਭਰ ਕੇ ਚੱਲ ਭਰ ਕਰ ਦੋ ਭਰਾ ਹੋਰ ਪਾ ਹੋਰ ਮੂੰਹ ਹੋਰ ਪਾ ਫੁੱਫਾ ਐਵੇਂ ਨਹੀਂ ਯਾਰ ਐਵੇਂ ਹੋਰ ਥੋੜਾ ਹੋਰ ਪਾ ਤੇਰੇ ਮੂੰਹ ਚ ਤਾਂ ਦੋ ਫੁੱਫੇ ਇਕੱਠੇ ਨਿਕਲ ਸਕਦੇ ਨੇ ਜਿੱਦਾਂ ਮੂੰਹ ਹੈ ਖੋਲ ਚੱਲ ਕਾਕਾ ਫੁੱਫਾ ਆਪਣੇ ਹੱਥ ਅੱਛਾ ਖਾ ਕੇ ਤਾਂ ਦੇਖਿਆ ਹੀ ਨਹੀਂ ਯਾਰ ਵੀ ਹੈ ਕਿਵੇਂ ਦਾ ਨਹੀਂ ਮਜ਼ੇ ਦਾ ਅੱਛਾ ਹਾਂ ਫਿਰ ਤਾਂ ਅੱਛਾ ਉੱਥੇ ਰੱਖੀ ਮੈਂ ਉਧਰ ਦੇਤੀ ਸਾਰਾ ਹੋਰ ਪਾ ਹੋਰ ਮੂੰਹ ਤਾਂ ਭਰਨਾ ਉਧਰ ਪਰਾਂ ਨੂੰ ਮੂੰਹ ਕਰਨਾ ਗੈਰ ਪਾਸੇ ਵਾਲ ਫੁੱਫਾ ਇਹਦਾ ਤਾਂ ਫੁੱਫਾ ਹੀ ਬਹੁਤ ਜਾਬਰ ਸੀ ਯਾਰ ਉਸਤਾਦ ਬੜਾ ਸਵਾਦ ਆ ਹੈਲੋ ਉਸਤਾਦ ਨੂੰ ਕੋਈ ਕੋਣਾ ਉਸਤਾਦ ਦਾ ਕੋਈ ਸਵਾਦ ਉਸਤਾਦ ਕੋਈ ਕੋਣਾ ਖਾ ਤਾਂ ਲਓ ਜੀ ਖਾ ਕੇ ਤਾਂ ਦੇਖੋ ਜੀ ਨਹੀਂ ਕੋਈ ਐਸੀ ਗੱਲ ਨਹੀਂ ਖਾ ਦੱਸ ਦੋ ਦੇਖ ਕੇ ਦੱਸ ਦੋ ਵੀ ਕਿੱਦਾਂ ਦਾ ਫੁੱਫੇ ਨਹੀਂ ਫੁੱਫੇ ਤਾਂ ਬਹੁਤ ਵਧੀਆ ਜੀ ਬਹੁਤ ਵਧੀਆ ਆ ਅਸਲ ਭੁੱਗਾ ਜੀ ਤੁਸੀਂ ਵੀ ਹੁਣ ਬਾਈ ਜੀ ਕਰਕੇ ਨਹੀਂ ਹਾਂ ਲੈ ਨਾ ਮੇਰੀ ਗੱਲ ਸੁਣ ਨਾ ਮੈਂ ਦੱਸਦਾ ਸਵਾਲ ਬਾਈ ਹੁਣ ਬਾਈ ਦੀ ਵਾਰੀ ਆ ਗਈ ਨਾ ਹਾਂਜੀ ਉਹ ਜੀ ਬਣ ਲੈਂਦੇ ਲੋ ਜੀ ਹੁਣ ਇਹ ਸਰੋਇਆ ਸਾਹਿਬ ਖੁਦ ਜਿਹੜਾ ਨਾ ਇਹ ਤੁਹਾਨੂੰ ਇਸ ਭੁੱਗੇ ਦਾ ਅਸਲ ਜਿਹੜਾ ਉਹ ਹੈ ਫੁੱਫੇ ਵਾਲਾ ਭੁੱਗਾ ਉਹ ਕਰਕੇ ਦਿਖਾਣੇ ਹੋਰ ਪਾ ਹੋਰ ਪਾ ਹੋਰ ਹੋਰ ਹਾਂ
ਫੁੱਫਾ ਨਹੀਂ ਯਾਰ ਜ਼ੋਰ ਕੇ ਫੁੱਫਾ ਇਹ ਤਾਂ ਫੁੱਫੀ ਆ ਇਹ ਤਾਂ ਫੁੱਫੀ ਆ ਜ਼ੋਰ ਕੇ ਥੋੜਾ ਹੋਰ ਕਰੋ ਨਾ ਜ਼ੋਰ ਕੇ ਕਹਿ ਜ਼ੋਰ ਕੇ ਫੁੱਫਾ ਕਹ ਫੁੱਫਾ ਭੁੱਗਾ ਸਵਾਦ ਬੜਾ ਵਧੀਆ ਇਹ ਸਹੀ ਬਣਿਆ ਚਾਹ ਪੀ ਲਈਏ ਜੀ ਚਾਹ ਪੀ ਲਓ ਜਲਦੀ ਕਰੋ ਹਲਵਾ ਵੀ ਬਣ ਗਿਆ ਹਾਂ ਹਲਵਾ ਦਿਖਾ ਦੇ ਹੇਠਾਂ ਰੱਖੀ ਵਾਹ ਬਈ ਵਾਹ ਨਾ ਹਲਵੇ ਦੀ ਬੰਬ ਕੱਢਦੀ ਤਾੜੀ ਲਾ ਆ ਚਾਹ ਪੀ ਲਈਏ ਫਿਰ ਗੱਲ ਕਰਦੇ ਤੂੰ ਤਾਂ ਅੱਗੇ ਖੜਾ ਮੈਂ ਆ ਜਾਨੀ ਦਾ ਲਾਲਾ ਤੂੰ ਸਾਹਿਬ ਆ ਫੜ ਇਹ ਚੱਲ ਇਹ ਜੀ ਉਸਮਾਨ ਸਾਹਿਬ ਕੋਲੋਂ ਫੁੱਫਾ ਖਵਾਣਾ ਜੀ ਨਹੀਂ ਇਦਾਂ ਨਹੀਂ ਯਾਰ ਰੁੱਗ ਭਰਨਾ ਜਿਵੇਂ ਅਸੀਂ ਕੀਤਾ ਸੀ ਆਪਣੀ ਵਾਰੀ ਤਾਂ ਨਹੀਂ ਨਹੀਂ ਯਾਰ ਇੰਨਾ ਠੀਕ ਹਾਂ, ਬਾਬਾ ਹਾਂ ਠੀਕ ਹੈ ਠੀਕ ਹੈ ਮੂੰਹ ਪਾ ਸਾਰਾ ਪਾ ਮੂੰਹ ਚ ਇਹਦਾ ਕੈਮਰਾਮੈਨ ਬਚੀ ਵੇ ਬਸ ਬਸ ਇੱਥੇ ਹੀ ਕਹਿਣਾ ਫੁੱਫਾ ਪੂਰਾ ਜ਼ੋਰ ਕੇ ਫੁੱਫਾ ਤੇਰੇ ਫੁੱਫੇ ਦੀ ਤੇਰੇ ਦੀ ਮੇਰਾ ਸਾਫਾ ਦੇ ਇਹਦੇ ਕੋ ਨਾ ਹੀ ਘਵਾਉਂਦੇ ਤੇ ਕੋ ਲੈ ਜਾ ਪਰ ਫੁੱਫਾ ਬਣਾਣਾ ਫੁੱਫਾ ਸਾਰਾ ਫੁੱਫਾ ਮੇਰੇ ਮੂੰਹ ਤੇ ਪਾਤਾ ਇਹ ਤਾਂ ਬੁਫੇਰ ਦੀ ਦਵਾਈ ਲਾਤੀ ਤੂੰ ਬਟਨ ਦੱਬ ਮੇਰੀ ਦਾ ਦੱਸ ਅੱਜ ਦਾ ਜਿਹੜਾ ਸਾਰਿਆਂ ਤੋਂ ਵਾਧੂ ਤਾਂ ਭੁੱਗਾ ਹੀ ਸੀ ਜਿਹੜਾ ਅਸੀਂ ਖਾਦਾ ਪਰ ਉਸ ਤੋਂ ਵਾਧੂ ਕੰਮ ਚਾਹ ਅਮਰ ਕਿੱਥੇ ਬੈਠਾ ਅਮਰ ਸ਼ਾਬਾਸ਼ ਆ ਬਈ ਅਮਲ ਖਾਓ ਬਹੁਤ ਵਧੀਆ ਇਹ ਕਿਉਂ ਰੋਸਫ ਚਾਹ ਕਿਦਾਂ ਦੀ ਚੰਗੀ ਚਾਹ ਸੀ ਤੇ ਹਲਵਾ ਕੈਸਾ ਸੀ ਕਮਾਲ ਹਾਂ ਜਾਨੀ ਕਿੱਥੇ ਬੈਠਾ ਜਾਨੀ ਹੱਥ ਖੜਾ ਕਰੇ ਤਾੜੀ ਲਾ ਦਿਓ ਮਾੜੀ ਜੀ ਬਹੁਤ ਵਾਧੂ ਹਲਵਾ ਬਣਾਇਆ ਮੁੰਡੇ ਨੇ ਤੇ ਹੁਣ ਤੁਹਾਨੂੰ ਅਸੀਂ ਸੁਣਾਉਣ ਲੱਗੇ ਹਾਂ ਗੀਤ ਤੇ ਗੀਤ ਐਸਾ ਵੀ ਤੁਸੀਂ ਚੇਤੇ ਰੱਖੋਗੇ ਆ ਵੀ ਲਾ नीयते शौक भर न जाए कहीं नीयते शौक भर न जाए कहीं तू भी दिल से उतर न जाए कहीं नीयते शौक भर न जाए कहीं तू भी दिल से उतर न जाए कहीं नीयते शौक भर न जाए कहीं आज देखा है तुझको देर के बाद आज देखा है तुझको देर के बाद आज का दिन गुजर न जाए तू भी दिल से उतर न जाए कहीं नीयते शौक भर न जाए कहीं ना मिला कर उदास लोगों से ना मिला कर उदास लोगों से हुस्न तेरा बिखर न जाए कहीं तू भी दिल से उतर न जाए कहीं नीयते शौक भर न जाए कहीं आरज़ू है कि तू यहाँ आए
फिर उम्र भर न जाए कहीं, तू भी दिल से उतर न जाए कहीं, नियत शौक भर न जाए कहीं। आ कुछ देर रो ही लेना से, आ कुछ देर रो ही लेना से, फिर ये दरिया उतर न जाए कहीं, तू भी दिल से उतर न जाए कहीं, नियत शौक भर न जाए कहीं, नियत शौक भर न जाए कहीं। नासर काज़मी साहब जी, वाह वाह वाह, क्या बात, वाह ਅੱਛਾ ਅੱਛਾ, ਇਹ ਰੋ ਜੁਨੇਦ ਸਾਹਿਬ ਦੀ ਜੀ ਇਹ ਪਸੰਦ ਦੀ ਗਜ਼ਲ ਸੀ ਤੇ ਉਹਨਾਂ ਨੇ ਉਸਤਾਦਾਂ ਵਾਸਤੇ ਹਾਂਜੀ ਇਨਾਮ ਜੀ ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ, ਵਾਹ ਬਹੁਤ ਸ਼ੁਕਰੀਆ ਜਨਾਬ। ਅੱਲਾ ਅੱਲਾ ਇੱਥੇ ਬਟਨ ਦਬ